ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਪਿਆਰ ਸਤਿਕਾਰ ਸਾਹਿਬ ਦੋਨੋਂ ਜੋੜ ਕੇ ਨਿੱਕੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸਰੋਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਪ੍ਰੋਗਰਾਮ ਅਪਡੇਟ ਅਮਰੀਕਾ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਜੁੜ ਚੁੱਕੇ ਨੇ ਆਪਣੇ ਨਾਲ ਹਰਜੋਤ ਸਿੰਘ ਖਾਲਸਾ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ 1450 AM ਯੂਬਾ ਸਿਟੀ, 1470 AM ਸੈਕਰਾਮੈਂਟੋ, ਇਸੇ ਤਰ੍ਹਾਂ 1300 AM ਫਰਿਜ਼ਨੋ, 1350 AM ਬੇਕਰਸਫੀਲਡ, ਨਾਲ ਦੀ ਨਾਲ ਸਾਈਡ ਬੈਂਡ ਵਾਲੇ ਰੇਡੀਓ ਸਟੇਸ਼ਨ ਸੈਨ ਹੋਜ਼ੇ, ਬਰਕਲੇ, ਸਟਾਕਟਨ, ਟ੍ਰੇਸੀ, ਮੋਡੈਸਟੋ, ਮਰਸਡ। ਆਈਫੋਨ ਅਤੇ ਐਂਡਰਾਇਡ ਦੀ ਐਪਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ ਘਰਾਂ ਦੇ ਵਿੱਚ ਜਿਹੜੇ ਰੇਡੀਓ ਸੈਟਸ 'ਤੇ ਸੁਣ ਰਹੇ ਹੋ ਅਤੇ ਫੇਸਬੁੱਕ 'ਤੇ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਫਰਵਰੀ ਦੀ 25 ਤਰੀਕ ਆ ਅਤੇ ਦਿਨ ਜਿਹੜਾ ਆ ਉਹ ਸੋਮਵਾਰ ਆ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪੋਂਸਰਸ ਉਹਨਾਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਦਿੱਤਾ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜੋ ਕਿ 1992 ਤੋਂ ਇੰਸ਼ੋਰੈਂਸ ਦੇ ਬਿਜ਼ਨਸ ਦੇ ਵਿੱਚ ਹਨ। ਆਲਮੋਸਟ ਸਾਰੇ ਸੂਬਿਆਂ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਕਿਸੇ ਵੀ ਤਰੀਕੇ ਦੀ ਕਮਰਸ਼ੀਅਲ ਇੰਸ਼ੋਰੈਂਸ ਦੇ ਲਈ, ਵਰਕਰ ਕੌਮ ਦੇ ਲਈ ਅੱਜ ਹੀ ਇਹਨਾਂ ਨੂੰ ਕਾਲ ਕਰੋ 408 272 2500 ਦੇ ਉੱਤੇ। ਇਸ ਦੇ ਨਾਲ ਸੰਤੋਖ ਸਿੰਘ, ਪਰਮਜੀਤ ਕੌਰ ਬਾਸੀ, ਫਰੀਮਾਉਂਟ, ਮਨਜੀਤ ਸਿੰਘ, ਨਰਿੰਦਰ ਕੌਰ ਕਲਾਰਕ ਕਲੋਵਿਸ, ਬਿੰਦਰ ਧਾਲੀਵਾਲ, ਰਮਿੰਦਰ ਬਸਰਾ, ਗੁਰਮੇਲ ਲਿੱਦੜ, ਬੇਕਰਸਫੀਲਡ, ਅਮਰਜੀਤ ਸਿੰਘ, ਸਟਾਕਟਨ, ਕਰਨੈਲ ਸਿੰਘ ਰੰਧਾਵਾ, ਸੈਕਰਾਮੈਂਟੋ, ਸਤਨਾਮ ਸਿੰਘ, ਗੁਰਵਿੰਦਰ ਸਿੰਘ, ਯੂਬਾ ਸਿਟੀ, ਟੂ ਟਰੱਕਿੰਗ, ਫਰੈਜ਼ਨੋ, ਜਗਤਾਰ ਸਿੰਘ, ਰਵਿੰਦਰ ਸਿੰਘ, ਬੀਸ ਦਾ ਪਰਿਵਾਰ, ਫਰੈਜ਼ਨੋ, ਬੂਟਾ ਸਿੰਘ, ਜੋਹਲ, ਲਿਨਵੁੱਡ ਅਤੇ ਕੋਸਟ ਹੰਡਾਈ ਟ੍ਰੇਲਰ ਡੀਲਰਸ਼ਿਪ ਵਾਲੇ ਜਿਨ੍ਹਾਂ ਨੇ ਆਪਣੀ ਨਵੀਂ ਲੋਕੇਸ਼ਨ ਫਰੈਜ਼ਨੋ ਦੇ ਵਿੱਚ ਖੋਲ੍ਹ ਦਿੱਤੀ ਹੈ। ਤੁਸੀਂ ਇਹਨਾਂ ਦੇ ਕੋਲੋਂ ਹੰਡਾਈ ਦੇ ਟ੍ਰੇਲਰਸ, ਡਰਾਈਵ ਐਂਡ ਰੀਫਰਸ ਖਰੀਦ ਸਕਦੇ ਹੋ। ਹੋਰ ਵੀ ਮੇਕ ਮਾਡਲਸ ਦੀ ਇਨਵੈਂਟੋਰੀ ਆ, ਫਾਈਨੈਂਸਿੰਗ ਵੀ ਕਰਦੇ ਨੇ। ਕਾਲ ਕਰੋ 909 786 8008 ਦੇ ਉੱਤੇ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408 722 7698 ਦੇ ਉੱਤੇ ਜੀ। ਅਤੇ ਅੱਜ ਦੀਆਂ ਜੇ ਖਬਰਾਂ ਵੱਲ ਆਈਏ, ਸਭ ਤੋਂ ਪਹਿਲੀ ਖਬਰ ਜਿਹੜੀ ਹੈਗੀ ਆ, ਪ੍ਰੈਜ਼ੀਡੈਂਟ ਡੋਨਲਡ ਟਰੰਪ ਜਿਹੜੇ ਆ ਨਾਰਥ ਕੋਰੀਆ ਦੇ ਲੀਡਰ ਕਿਮ ਜੋਂਗ ਉਨ ਉਹਦੇ ਨਾਲ ਜਿਹੜੀ ਆ ਸੈਕੰਡ ਸਮਿਟ ਜਿਹੜੀ ਆ ਉਹ ਵੀਅਤਨਾਮ ਦੇ ਵਿੱਚ ਕਰਨ ਜਾ ਰਹੇ ਹੈਗੇ ਆ। ਉਹ ਇਸੇ ਹਫ਼ਤੇ ਜਿਹੜੀ ਆ ਉਹ ਸਮਿਟ ਹੋਣੀ ਹੈਗੀ ਆ। ਸੋ ਕਈ ਲੋਕਾਂ ਨੂੰ ਆਸਾਂ ਵੀ ਬਹੁਤ ਆ ਪਈ ਕਿਸੇ ਤਰ੍ਹਾਂ ਜਿਹੜੀ ਪੀਸ ਆ ਉਸ ਪੈਨਲ ਸੁਣਨੇ ਦੇ ਵਿੱਚ ਆ ਜਾਏ। ਅਤੇ ਅਮਰੀਕਾ ਵਾਲੇ ਪਹਿਲਾਂ ਕਹਿੰਦੇ ਸੀ ਵੀ ਉਹਨਾਂ ਦੇ ਕੋਲੋਂ ਸਾਰੇ ਜਿਹੜੇ ਨਿਊਕਲੀਅਰ ਦੀ ਜਿਹੜੀ ਲਿਸਟ ਆ ਉਹ ਉਹਨਾਂ ਨੂੰ ਦੇਣੀ ਪਊਗੀ। ਕਹਿੰਦੇ ਵੀ ਹੋ ਸਕਦਾ ਹੁਣ ਉਹ ਜਿਹੜੀ ਡਿਮਾਂਡ ਆ ਅਮਰੀਕਾ ਵਾਲੇ ਨਾ ਮੰਗਣ। ਜੀ ਬਿਲਕੁਲ। ਸੋ ਦੇਖਦੇ ਹਾਂ ਕੀ ਜਿਹੜੇ ਇਸ ਦੇ ਵਿੱਚ ਹੁੰਦਾ ਆ। ਪਰ ਪਿਛਲੀ ਵਾਰ ਦੇ ਕਹਿੰਦੇ ਆ 5 ਜਿਹੜੇ ਸਮਝੌਤੇ ਇਹਨਾਂ ਲੀਡਰਸ ਦੇ ਦਰਮਿਆਨ ਹੋਏ ਸੀਗੇ ਡੀਨਿਊਕਲੀਅਰਾਈਜੇਸ਼ਨ ਨੂੰ ਲੈ ਕੇ, ਜਿਸ ਦੇ ਉੱਤੇ ਨਾਰਥ ਕੋਰੀਆ ਦੇ ਵੱਲੋਂ ਜਿਹੜਾ ਕੋਈ ਵੀ ਕੰਮ ਇੱਕ ਹਿਸਾਬ ਦੇ ਨਾਲ ਕਹਿੰਦੇ ਆ ਨਹੀਂ ਕੀਤਾ ਗਿਆ। ਇੱਕ ਜਿਹੜੀ ਉਹਨਾਂ ਨੇ ਮਿਜ਼ਾਈਲ ਲਾਂਚ ਜਿਹੜੀ ਸਾਈਟ ਸੀ ਉਸ ਦੇ ਵਿੱਚ ਬਾਹਰਲੇ ਜਿਹੜੇ ਪੱਤਰਕਾਰਾਂ ਨੂੰ ਬੁਲਾ ਕੇ ਬਾਹਰੋਂ ਟਨਲ ਜੀ ਜਿਹੜੀ ਬੰਦ ਕਰਦੇ ਜਿਹੜੀ ਉਹ ਜ਼ਰੂਰ ਦਿਖਾਈ ਸੀ। ਪਰ ਉਸ ਤੋਂ ਬਾਅਦ ਦੇ ਵਿੱਚ ਕਿਸੇ ਹੋਰ ਨੂੰ ਜਾ ਕੇ ਉਸ ਚੀਜ਼ ਦੀ ਪੁਸ਼ਟੀ ਜਿਹੜੀ ਉਹ ਨਹੀਂ ਕਰਨ ਦਿੱਤੀ। ਉਸ ਤੋਂ ਬਾਅਦ 'ਚ ਕਈ ਰਿਪੋਰਟਾਂ ਇਹ ਵੀ ਆਈਆਂ ਵੀ ਉਹ ਹੋਰ ਖੂਫੀਆ ਥਾਵਾਂ ਦੇ ਉੱਤੇ ਜਿਹੜੀ ਆਪਣੇ ਨਿਊਕਲੀਅਰ ਅਸਲੇ ਨੂੰ ਹੋਰ ਮਜ਼ਬੂਤ ਕਰਨ ਦੀ ਜਿਹੜੀ ਕੋਸ਼ਿਸ਼ ਆ ਉਸ ਦੇ ਵਿੱਚ ਰੁੱਝੇ ਹੋਏ ਆ। ਹਿਊਮਨ ਰਾਈਟ ਵਾਇਲੇਸ਼ਨਸ ਜਿਹੜੀਆਂ ਨਾਰਥ ਕੋਰੀਆ ਦੇ ਦੁਆਰਾ ਕਰਦੇ ਰਹੇ ਆ ਉਸ ਨੂੰ ਲੈ ਕੇ ਜਿਹੜੀ ਸਖਤੀ ਆ ਉਹ ਕਰਨ ਦੀ, ਅਤੇ ਉਹ 'ਤੇ ਹਿਊਮਨ ਰਾਈਟ ਵਾਇਲੇਸ਼ਨ ਨੂੰ ਘੱਟ ਇੱਕ ਹਿਸਾਬ ਦੇ ਨਾਲ ਨਾ ਕਰਨ ਦੀ ਜਿਹੜੀ ਗੱਲ ਆ ਉਹ ਆਖੀ ਸੀ। ਸਭ ਨੂੰ ਯਾਦ ਹੋਣਾ 22 ਸਾਲਾਂ ਦਾ ਇੱਕ ਕਾਲਜ ਸਟੂਡੈਂਟ ਆਟੋ ਵਾਰਮਬਰਾਇਰ ਉਸ ਸਮਿਟ ਤੋਂ ਜਿਹੜਾ ਪਹਿਲਾਂ ਆ ਉਸ ਨੂੰ ਉਹਨਾਂ ਨੇ ਉੱਥੇ ਹਿਰਾਸਤ ਦੇ ਵਿੱਚ ਲੈ ਲਿਆ ਸੀ। ਉਸ ਦੇ ਨਾਲ ਬਹੁਤ ਭੈੜਾ ਸਲੂਕ ਕੀਤਾ ਸੀ। ਯੂਨੀਵਰਸਿਟੀ ਆਫ ਵਰਜੀਨੀਆ ਦਾ ਉਹ ਸਟੂਡੈਂਟ ਸੀਗਾ ਅਤੇ ਕੋਮਾ ਦੇ ਵਿੱਚ ਵੀ ਚਲਾ ਗਿਆ ਸੀਗਾ। ਅਤੇ ਉਸ ਤੋਂ ਬਾਅਦ ਦੇ ਵਿੱਚ ਉਸ ਨੂੰ ਛੱਡ ਤਾਂ ਦਿੱਤਾ ਗਿਆ ਉਹ ਪਹਿਲੀ ਸਮਿਟ ਤੋਂ ਪਹਿਲਾਂ, ਪਰ ਉਸ ਦੀ ਜਿਹੜੀ ਆ ਬਾਅਦ ਦੇ ਵਿੱਚ ਮੌਤ ਜਿਹੜੀ ਉਹ ਹੋ ਗਈ ਸੀ ਕਿਉਂਕਿ ਉੱਥੇ ਉਹਦੀ ਦੁਰਦਸ਼ਾ ਬਹੁਤ ਜ਼ਿਆਦਾ ਉੱਧਰ ਕੀਤੀ ਗਈ ਸੀਗੀ। ਸੋ ਉਦੋਂ ਜਿਹੜੇ ਰਾਸ਼ਟਰਪਤੀ ਟਰੰਪ ਆ ਉਹਨਾਂ ਨੇ ਕਿਹਾ ਸੀਗਾ ਵੀ ਜਿਹੜੀ ਆਟੋ ਦੀ ਮੌਤ ਹੋਈ ਆ ਉਹ ਫਜ਼ੂਲ ਜਿਹੜੀ ਆ ਉਹ ਨਹੀਂ ਜਾਊਗੀ। ਸੋ ਉਸ ਤੋਂ ਬਾਅਦ ਦੇ ਵਿੱਚ ਜਿਹੜੇ ਇਹ ਵੀ ਯਾਦ ਕਰਾਉਂਦੇ ਜਾਈਏ ਸਰੋਤਿਆਂ ਨੂੰ ਵੀ ਇਹਨਾਂ ਦੋਨਾਂ ਲੀਡਰ ਦੇ ਦਰਮਿਆਨ ਜਿਹੜਾ ਉਹ ਸਮਝੌਤਾ ਹੋਇਆ ਸੀਗਾ ਵੀ ਜਿਹੜੇ ਅਵਸ਼ੇਸ਼ ਕਹਿ ਲਓ ਜਾਂ ਜਿਹੜੇ ਜੋ ਵੀ ਕੰਕਾਲ ਵਗੈਰਾ ਜਿਹੜੇ ਰਹਿ ਗਏ ਨੇ ਅਮਰੀਕੀ ਫੌਜੀਆਂ ਦੇ ਜਿਹੜੀ ਉਸ ਵਾਰ ਤੋਂ ਬਾਅਦ, ਕੋਰੀਅਨ ਵਾਰ ਤੋਂ ਬਾਅਦ 'ਚ ਉਹਨਾਂ ਦੇ ਜੋ ਵੀ ਬਚਿਆ ਸਰੀਰ ਦੇ ਜਿਹੜੇ ਅੰਗ ਆ
ਉਹਨਾਂ ਨੂੰ ਵਾਪਸ ਅਮਰੀਕਾ ਦੇ ਵਿੱਚ ਜਿਹੜਾ ਅਮਰੀਕਾ ਵਾਲਿਆਂ ਨੂੰ ਦਿੱਤਾ ਜਾਊਗਾ, ਜਿਨ੍ਹਾਂ ਦੇ ਵਿੱਚੋਂ ਕੁਛ ਕੁ ਜਿਹੜੇ ਆ ਨਾਰਥ ਕੋਰੀਆ ਦੇ ਦੁਆਰਾ ਬਾਅਦ 'ਚ ਦਿੱਤੇ ਵੀ ਗਏ ਸੀਗੇ। ਸੋ ਇੱਕ ਜਿਹੜੀ ਇਹ ਇੱਕ ਹੋਰ ਸਮਝੌਤੇ ਦੇ ਵਿੱਚ ਇਹਦੇ 'ਚ ਇਹੀ ਗੱਲ ਹੋਈ ਸੀ ਕਿ ਵੀ ਸਾਊਥ ਕੋਰੀਆ ਦੇ ਵਿੱਚ ਅਮਰੀਕਾ ਜਿਹੜਾ ਐਕਸਰਸਾਈਜ਼ ਕਰਦਾ ਆ, ਜਿੱਥੇ ਕਿ ਤਕਰੀਬਨ 30,000 ਅਮਰੀਕੀ ਫੌਜੀ ਜਿਹੜਾ ਤੈਨਾਤ ਰਹਿੰਦਾ ਆ ਸਾਲ ਭਰ, ਵੀ ਉੱਥੇ US ਅਤੇ ਸਾਊਥ ਕੋਰੀਆ ਵਾਲੇ ਮਿਲ ਕੇ ਮਿਲਟਰੀ ਡਰਿਲਸ ਜਿਹੜੇ ਆ ਉਹ ਨਹੀਂ ਕਰਨਗੇ। ਜਿਹੜਾ ਸਾਲਾਨਾ ਉਹਨਾਂ ਦੀ ਡਰਿਲ ਜਿਹੜੀ ਹੁੰਦੀ ਆ, ਫੌਜੀ ਅਭਿਆਸ ਹੁੰਦਾ ਆ, ਉਸ ਨੂੰ ਜਿਹੜਾ ਆ ਉਹ ਨਹੀਂ ਕਰਿਆ ਕਰਨਗੇ। ਅਤੇ ਉਦੋਂ ਉਹਨਾਂ ਨੇ ਰਾਸ਼ਟਰਪਤੀ ਟਰੰਪ ਨੇ ਇਹ ਆਖਿਆ ਸੀਗਾ ਵੀ ਮੈਂ ਉੱਥੋਂ ਵੀ ਜਿਹੜੇ ਫੌਜੀ ਆ ਉਹਨਾਂ ਨੂੰ ਵਾਪਸ ਅਮਰੀਕਾ ਦੇ ਵਿੱਚ ਬੁਲਾਉਣਾ ਚਾਹੁੰਦਾ ਹੈਗਾ ਆ। ਸੋ ਸੈਂਕਸ਼ਨਸ ਪਰ ਕਹਿੰਦੇ ਆ ਵੀ ਉਸੇ ਤਰੀਕੇ ਦੇ ਨਾਲ ਰਹਿਣਗੀਆਂ, ਜਿਹੜੀਆਂ ਆਰਥਿਕ ਰੋਕਾਂ ਨਾਰਥ ਕੋਰੀਆ ਦੇ ਉੱਤੇ ਵੱਖ-ਵੱਖ ਇਹਨਾਂ ਸਾਰੇ ਕਾਰਨਾਂ ਦੇ ਕਰਕੇ ਜਿਹੜੀਆਂ ਲੱਗੀਆਂ ਹੋਈਆਂ ਆ, ਉਹ ਉਸੇ ਤਰੀਕੇ ਦੇ ਨਾਲ ਰਹਿਣਗੀਆਂ। ਸੋ ਇਸ ਵਾਰੀ ਜਿਹੜੀ ਹੁਣ ਸਮਿਟ ਹੋਣੀ ਹੈ, ਗੱਲਬਾਤ ਹੋਣੀ ਆ, ਉਸ ਦੇ ਉੱਤੇ ਹਰ ਇੱਕ ਦੀ ਉਹ ਨਜ਼ਰ ਰਹੇਗੀ ਵੀ ਕਿਉਂਕਿ ਨਾਰਥ ਕੋਰੀਆ ਦਾ ਮੁੱਖ ਉਦੇਸ਼ ਇਹਨਾਂ ਸਾਰੀਆਂ ਚੀਜ਼ਾਂ ਕਰਨ ਨੂੰ ਇਹੀ ਆ ਵੀ ਜਿਹੜੀਆਂ ਉਹਨਾਂ ਉੱਤੇ ਆਰਥਿਕ ਰੋਕਾਂ ਤੰਗੀਆਂ ਜਿਹੜੀਆਂ ਲੱਗੀਆਂ ਆ ਵੀ ਉਹ ਕਿਸੇ ਤਰੀਕੇ ਦੇ ਨਾਲ ਉਹ ਹਟਵਾ ਸਕਣ ਜੀ। ਅਤੇ ਜਿਹੜੀ ਅਗਲੀ ਖਬਰ ਆ ਉਹ ਵੀ ਇਹਦੇ ਨਾਲ ਰਿਲੇਟਡ ਆ। ਕਹਿੰਦੇ ਵੀ ਇੱਕ ਬੰਦਾ ਜਿਹੜਾ ਕਿਮ ਜੋਂਗ ਉਨ ਆ, ਉਹਦੀ ਸ਼ਕਲ ਵਰਗਾ ਜਿਹੜਾ ਆ ਇਹ ਹਾਂਗਕਾਂਗ ਤੋਂ ਸੀ, ਇਹ ਵੀਅਤਨਾਮ ਦੇ ਵਿੱਚ ਸੀਗਾ। ਅਤੇ ਇੱਦਾਂ ਹੀ ਜਿਹੜਾ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੀ ਸ਼ਕਲ ਵਰਗਾ ਇੱਕ ਹੋਰ ਬੰਦਾ ਜਿਹੜਾ ਆ ਰੂਸਲ ਵਾਈਟ ਕਰਕੇ, ਇਹਨਾਂ ਦੋਨਾਂ ਨੂੰ ਹੀ ਜਿੱਦਾਂ ਪਿਛਲੇ ਹਫ਼ਤੇ ਇੱਕ TV ਵੱਲੋਂ ਜਿੱਦਾਂ ਜਦੋਂ ਉਹਨਾਂ ਦੀ ਇੰਟਰਵਿਊ ਚੱਲ ਰਹੀ ਸੀ ਉਹ ਤੋਂ ਬਾਅਦ ਉਹਨਾਂ ਨੂੰ ਫੇਕ ਸਮਿਟ ਸ਼ੋਅ ਕਰ ਰਹੇ ਸੀ ਉਹ, ਅਤੇ ਉਹਨਾਂ ਨੂੰ ਡਿਟੇਨ ਕੀਤਾ ਗਿਆ ਅਤੇ ਦੋਨਾਂ ਨੂੰ ਹੀ ਹੁਣ ਜਿਹੜਾ ਆ ਉਸ ਮੁਲਕ ਦੇ ਵਿੱਚੋਂ ਡਿਪੋਰਟ ਕਰ ਦਿੱਤਾ ਗਿਆ ਹੈਗਾ। ਜੀ ਬਿਲਕੁਲ ਉਹਨਾਂ ਦੀ ਜਿਹੜੀ ਸ਼ਕਲ ਦੋਨਾਂ ਦੀ ਮਿਲਦੀ ਜੁਲਦੀ ਸੀ। ਲਾਸਟ ਟਾਈਮ ਵੀ ਜਦੋਂ ਸਿੰਗਾਪੁਰ ਦੇ ਵਿੱਚ ਇਹ ਸਮਿਟ ਹੋਈ ਸੀ, ਇਹ ਦੋਨੋਂ ਬੜੇ ਚਰਚਾ ਦਾ ਵਿਸ਼ਾ ਜਿਹੜੇ ਉਹ ਬਣੇ ਸੀ, ਕਦੇ ਜੱਫੀਆਂ ਪਾਉਂਦੇ ਕਦੀ ਕੁਛ ਕਰਦੇ ਜਿਹੜੇ ਇਹਨਾਂ ਨੂੰ ਉਹ ਦੇਖਿਆ ਗਿਆ ਸੀ ਕਦੀ। ਸੋ ਉਹ ਆਪਣੀ ਉਸ ਜਿਹੜਾ ਸ਼ਕਲ ਦੇ ਕਰਕੇ ਦੇਖੋ ਐਂਟਰਟੇਨਰ ਜਿਹੜੇ ਪੂਰੇ ਬਣੇ ਸੀਗੇ ਇਸ ਟਾਈਮ, ਆਰਟਿਸਟ ਜਿਹੜੇ ਬਣ ਕੇ ਤੇ ਚੰਗੇ ਜਿਹੜੇ ਕਹਿ ਲਓ ਵੀ ਉਹ ਨਾਲ ਕਮਾਈਆਂ ਵੀ ਕਰੀ ਜਾਂਦੇ ਸੀ, ਨਾਲੇ ਉੱਧਰ ਉਹਨਾਂ ਦੋਨਾਂ ਦਾ ਜਿਹੜਾ ਉਹ ਮਜ਼ਾਕ ਜਿਹੜਾ ਉਹ ਉਡਾਈ ਜਾਂਦੇ ਸੀਗੇ। ਬਿਲਕੁਲ ਉਹ ਇੰਟਰਵਿਊ 'ਚ ਕਹਿੰਦੇ ਦੇਖੋ ਅਸੀਂ ਸ਼ਾਂਤੀ ਦੀ ਗੱਲ ਕਰਨ ਆਏ ਹਾਂ ਵੀ ਲੋਕ ਸਾਨੂੰ ਤੰਗ ਕਰਨੋਂ ਨਹੀਂ ਹਟਦੇ, ਉਸ ਤਰ੍ਹਾਂ ਉਹ ਪ੍ਰੈਜ਼ੀਡੈਂਟ ਹੀ ਬਣੇ ਹੋ ਸੀ। ਬਿਲਕੁਲ ਦੂਸਰੇ ਪਾਸੇ ਵੀਅਤਨਾਮ ਦੇ ਵਿੱਚ ਬਹੁਤ ਕੁਛ ਹੋ ਰਿਹਾ ਉੱਥੇ, ਜਿੱਦਾਂ ਉਹਨਾਂ ਦੀ ਇਕੋਨਮੀ ਨੂੰ ਵੀ ਕਾਫੀ ਫਰਕ ਪੈਣਾ ਕਿਉਂਕਿ ਕਾਫੀ ਲੋਕ ਗਏ ਹੋ ਹੈਗੇ ਆ। ਅਤੇ ਮੈਂ ਦੇਖ ਰਿਹਾ ਸੀ ਬਹੁਤ ਸਾਰੇ ਲੋਕ ਬਾਲ ਉੱਦਾਂ ਦੇ ਕਟਾ ਰਹੇ ਆ, ਕਈ ਕਿਮ ਜੋਂਗ ਉਨ ਵਰਗੇ ਅਤੇ ਕਈ ਜਿਹੜੇ ਆ ਪ੍ਰੈਜ਼ੀਡੈਂਟ ਡੋਨਲਡ ਟਰੰਪ ਵਰਗੇ। ਬਿਲਕੁਲ ਹੈਨੋਈ ਦੇ ਵਿੱਚ ਇਹ ਜਿਹੜੀ ਸਮਿਟ ਆ ਹੋਣ ਜਾ ਰਹੀ ਆ, 2 ਦਿਨਾਂ ਨੂੰ ਇਹ ਸਮਿਟ ਜਿਹੜੀ ਹੋਣੀ ਆ, 27-28 ਜਿਹੜੀ ਫਰਵਰੀ ਨੂੰ ਉੱਥੇ ਹੋਊਗੀ। ਸੋ ਦੇਖਦੇ ਹਾਂ ਵੀ ਕਿਹੜੀਆਂ ਜਿਹੜੀਆਂ ਗੱਲਾਂ ਬਾਤਾਂ ਜਿਹੜੀਆਂ ਉੱਧਰ ਹੋਣਗੀਆਂ। ਅਤੇ ਆਈ ਥਿੰਕ ਜਿੱਦਾਂ ਤੁਸੀਂ ਵੀ ਜ਼ਿਕਰ ਕੀਤਾ ਆ ਨਿਊਕਲੀਅਰ ਅਸਲੇ ਨੂੰ ਲੈ ਕੇ, ਆਈ ਥਿੰਕ ਜਿਹੜੀ ਅਮਰੀਕਾ ਹੈ ਕਹਿੰਦੇ ਉਹ ਆਪਣੀ ਮੰਗ ਆ ਉਹ ਪਿੱਛੇ ਜਿਹੜੀ ਕਿਤੇ ਨਾ ਕਿਤੇ ਕਰ ਸਕਦਾ ਵੀ ਕਿਹੜੀ ਚੀਜ਼ ਕਿੱਦਾਂ ਅਤੇ ਕਿੱਥੇ ਜਿਹੜੀ ਉਹ ਪਈ ਆ। ਅਤੇ ਮੇਨ ਜਿਹੜਾ ਹੁਣ ਇਹ ਗੱਲ ਉੱਥੇ ਰਹੂਗੀ ਵੀ ਡੀਨਿਊਕਲਾਈਜੇਸ਼ਨ, ਜਿਹੜਾ ਪਰਮਾਣੂ ਅਸਲਿਆਂ ਤੋਂ ਰਹਿਤ ਹੋਣ ਦੀ ਜਿਹੜੀ ਕਾਰਵਾਈ ਦੇ ਵਿੱਚ ਨਾਰਥ ਕੋਰੀਆ ਸਿਰਫ ਜਿਹੜੀ ਛਾਤੀਓ ਹੀ ਪਿੱਟਦਾ ਰਹੂਗਾ ਜਾਂ ਕੁਛ ਜਿਹੜਾ ਉਹ ਕਰੂਗਾ ਵੀ, ਕਿਉਂਕਿ ਸਾਲ ਤਕਰੀਬਨ ਜਿਹੜਾ ਉਹ ਹੋ ਚੱਲਾ ਆ ਪਹਿਲੀ ਸਮਿਟ ਤੋਂ ਦੂਜੀ ਸਮਿਟ ਦੇ ਦਰਮਿਆਨ, ਅਤੇ ਪਰ ਉਹਨਾਂ ਦੇ ਦੁਆਰਾ ਕਿਸੇ ਤਰੀਕੇ ਦੀ ਕੋਈ ਹਰਜੋਤ ਸਿੰਘ ਜੀ ਕਾਰਵਾਈ ਜਿਹੜੀ ਉਹਦੇ ਉੱਤੇ ਕੋਈ ਬਹੁਤੀ ਜਿਹੜੀ ਆ ਉਹ ਕੀਤੀ ਨਹੀਂ ਗਈ, ਠੋਸ ਕਾਰਵਾਈ ਜਿਹੜੀ ਨਹੀਂ ਕੀਤੀ ਗਈ। ਅੱਜ ਉਹਦਾ ਰਾਸ਼ਟਰਪਤੀ ਟਰੰਪ ਨੇ ਬਹੁਤੇ ਲੋਕਾਂ ਦੀਆਂ ਕਹਿ ਲਓ ਵੀ ਆਸਾਂ ਨੂੰ ਜਿਹੜਾ ਨਾ ਵਧਾਉਣ ਵਾਲਾ ਹੀ ਟਵੀਟ ਜਿਹੜਾ ਕੀਤਾ, ਕਹਿੰਦੇ ਕੰਟੀਨਿਊਇੰਗ ਪ੍ਰੋਸੈਸ ਹੈਗਾ ਆ, ਨਹੀਂ ਤਾਂ ਪਹਿਲਾਂ ਕਈ ਵਾਰੀ ਬਹੁਤ ਜ਼ਿਆਦਾ ਭਾਵੁਕ ਹੋ ਕੇ ਉਹ ਫਿਰ ਜ਼ਿਆਦਾ ਗੱਲ ਕਰ ਜਾਂਦੇ, ਲੈ ਵੀ ਇਸ ਵਾਰ ਤਾਂ ਆਪਾਂ ਕੰਮ ਖਿੱਚ ਹੀ ਦੇਣਾ ਆ, ਪਰ ਇਸ ਵਾਰ ਉਹਨਾਂ ਨੇ ਕਿਹਾ ਵੀ ਨਹੀਂ ਇਹ ਕੰਟੀਨਿਊਸ ਪ੍ਰੋਸੈਸ ਹੈਗਾ, ਇਸ ਨੂੰ ਟਾਈਮ ਲੱਗੂਗਾ। ਸੋ ਉਸੇ ਸੰਬੰਧ ਦੇ ਵਿੱਚ ਇਹ ਮੁਲਾਕਾਤ ਜਿਹੜੀ ਉੱਥੇ ਉਹ ਕਰਨ ਜਾ ਰਹੇ ਨੇ। ਸੋ ਬਿਲਕੁਲ ਮਾਈਕ ਪੰਪੇਓ ਨੇ ਵੀ ਇਹੀ ਕਿਹਾ, ਕਹਿੰਦੇ ਵੀ ਹੋ ਸਕਦਾ ਇੱਕ ਤੀਜੀ ਸਮਿਟ ਵੀ ਜਿਹੜੀ ਨਾਰਥ ਕੋਰੀਆ ਨਾਲ ਹੋਵੇ। ਸਰੋਤਿਆਂ ਦੱਸਦੇ ਜੀ ਇਹ ਕਹਿੰਦੇ ਵੀਅਤਨਾਮ ਦੇ ਵਿੱਚ ਜਦੋਂ USA ਦੀ ਜਿਹੜੀ ਵੀਅਤਨਾਮ ਵਾਰ ਹੋਈ ਆ ਸਭ ਤੋਂ ਐਕਸਪੈਂਸਿਵ ਅਤੇ ਸਭ ਤੋਂ ਘਾਤਕ ਵਾਰ ਸੀ। ਕਹਿੰਦੇ 9-10 ਸਾਲ ਚੱਲੀ ਇਸ ਜੰਗ ਦੇ ਵਿੱਚ ਇੱਕ ਟਾਈਮ ਦੇ ਉੱਤੇ 7 ਲੱਖ ਦੇ ਕਰੀਬ ਫੌਜੀ ਅਮਰੀਕਨ ਜਿਹੜੇ ਵੀਅਤਨਾਮ 'ਚ ਹਾਜ਼ਰ ਸੀ। 58,500 ਫੌਜੀ ਜਿਹੜੇ ਅਮਰੀਕਾ ਦੇ ਉਸ ਲੜਾਈ 'ਚ ਸ਼ਹੀਦ ਹੋਏ। ਉਹ ਤੋਂ ਬਾਅਦ 1995 ਦੇ ਵਿੱਚ ਜਾ ਕੇ ਜਿਹੜਾ ਆ
ਵੀਅਤਨਾਮ ਦੇ ਨਾਲ ਜਿਹੜੇ ਦੋਨਾਂ ਮੁਲਕਾਂ ਦਾ US ਦਾ ਜਿਹੜਾ ਸਮਝੌਤਾ ਹੋਇਆ ਤੇ ਉਦੋਂ ਐਮਬੈਸੀ ਖੁੱਲ੍ਹੀ ਤੇ ਉਸ ਟਾਈਮ ਦੇ ਉੱਤੇ ਜਿਹੜੇ ਜੌਨ ਮਕੇਨ ਜਿਹੜੇ ਸੈਨੇਟਰ ਹੁਣ ਇਸ ਵਾਰੀ ਸਾਡੇ 'ਚ ਨਹੀਂ ਰਹੇ, ਉਹ POW ਰਹੇ ਸੀ, ਉਹ ਉੱਥੇ ਉਸ ਟਾਈਮ ਗਏ ਸੀ। ਸੋ ਇੱਦਾਂ ਹੁੰਦੀ ਹੈ ਜਦੋਂ ਕਈ ਵਾਰੀ ਆਪਾਂ ਦੇਖਦੇ ਹਾਂ ਹੁਣ ਇੰਡੀਆ ਪਾਕਿਸਤਾਨ ਮਾਹੌਲ ਵੀ ਬਹੁਤ ਗਰਮ ਹੋਇਆ ਆ, ਲੋਕ ਸੋਚਦੇ ਵੀ ਖਰੇ ਲੜਾਈ ਵੀ ਬੜੀ ਸੌਖੀ ਹੈ, ਇੱਕ ਦੂਜੇ ਨੂੰ TV ਵਾਲੇ ਤਾਂ ਖਾਸ ਕਰਕੇ ਵੀ ਚੱਕ ਦਿਓ ਮਾਰ ਦਿਓ ਕਰ ਦਿਓ, ਪਰ ਲੜਾਈਆਂ ਜਿਹੜੀਆਂ ਲੱਖਾਂ ਲੋਕਾਂ ਦੀਆਂ ਜਿਹੜੀਆਂ ਜਾਨਾਂ ਜਾਂਦੀਆਂ। ਦੇਖੋ ਅਮਰੀਕਨ ਫੌਜੀ 58,500 ਸ਼ਹੀਦ ਹੋਏ ਸੀ ਤੇ ਵੀਅਤਨਾਮ ਦੇ ਲੋਕ ਕਿੰਨੇ ਜਿਹੜੇ ਉਹ 'ਚ ਮਰੇ ਹੋ। ਬਿਲਕੁਲ, ਉਦੋਂ ਡਰਾਫਟ ਹੋਇਆ। ਵੀਅਤਨਾਮ ਵਾਰ ਅਜੇ ਵੀ ਅਮਰੀਕਾ ਦੇ ਵਿੱਚ ਇੱਕ ਬੜਾ ਟੈਬੂ ਸਬਜੈਕਟ ਆ। ਵੀਅਤਨਾਮ ਵਾਰ ਦੇ ਜਿਹੜੇ ਵੈਟਰਨਸ ਆ ਉਹਨਾਂ ਨੂੰ ਪੁੱਛ ਕੇ ਦੇਖੋ ਜਿਹੜੇ ਜਾ ਕੇ ਉੱਥੇ ਆਏ ਨੇ, ਖਾਸ ਕਰਕੇ ਉਹ ਲੋਕ ਹਰਜੋਤ ਸਿੰਘ ਜੀ ਜਿਹੜੇ ਤਾਂ ਹੁਣ ਜਿਨ੍ਹਾਂ ਨੂੰ ਕੋਈ ਵਾਹ ਵਾਸਤਾ ਵੀ ਨਹੀਂ ਸੀਗਾ ਫੌਜ ਦੇ ਨਾਲ, ਉਹਨਾਂ ਨੂੰ ਵੀ ਇੱਕ ਹਿਸਾਬ ਦੇ ਨਾਲ ਡਰਾਫਟ ਕਰਕੇ ਜਿਹੜੇ ਆ ਉੱਥੇ ਘੱਲਦੇ ਰਹੇ ਆ। ਬਹੁਤ ਸਾਰੇ ਲੋਕ ਜਿਹੜੇ ਆ ਉਦੋਂ ਇਸ ਤਰੀਕੇ ਦੇ ਨਾਲ ਵੀ ਜਿਹੜੇ ਮਰੇ ਵੀ ਸੀਗੇ। ਆਈ ਥਿੰਕ ਉਹਨਾਂ ਹੀ ਦਿਨਾਂ ਦੇ ਵਿੱਚ ਮੁਹੰਮਦ ਅਲੀ ਨੇ ਜਿਹੜਾ ਉਦੋਂ ਜਿਹੜਾ ਉਹ ਮਨਾ ਵੀ ਕੀਤਾ ਸੀ, ਜਿਹੜਾ ਬਹੁਤ ਮਸ਼ਹੂਰ ਬਾਕਸਰ ਜਿਹੜਾ ਰਿਹਾ ਆ ਵੀ ਉਦੋਂ ਉਹ ਵੀ ਬਹੁਤ ਜ਼ਿਆਦਾ ਜਿਹੜਾ ਉਹ ਰੌਲਾ ਉਸ ਟਾਈਮ ਦੇ ਉੱਤੇ ਪਿਆ ਸੀਗਾ। ਜਿਹੜੇ ਰਾਸ਼ਟਰਪਤੀ ਟਰੰਪ ਉਹ ਵੀ ਡਰਾਫਟ ਤੋਂ ਜਿਹੜੇ ਉਹ ਬਚ ਗਏ ਸੀਗੇ। ਇਹਨਾਂ ਦੀ ਵੀ ਵਾਰੀ ਜਿਹੜੀ ਉਦੋਂ ਨਹੀਂ ਆਈ ਸੀ, ਨਾ ਇਹਨਾਂ ਦੇ ਪਰਿਵਾਰ 'ਚੋਂ ਕਿਸੇ ਦੀ ਆਈ ਸੀ। ਸੋ ਜਿੱਦਾਂ ਤੁਸੀਂ ਜੌਨ ਮਕੇਨ ਹੋਣਾ ਦਾ ਨਾਮ ਲਿਆ, ਉਹ ਤਾਂ ਪ੍ਰਿਜ਼ਨਰ ਆਫ ਵਾਰ ਵੀ ਜਿਹੜੇ ਇੱਕ ਟਾਈਮ ਦੇ ਉੱਤੇ ਰਹੇ ਆ। ਸੋ ਵਾਰ ਦੇ ਵਿੱਚ ਜਿਹੜੇ ਮਾਰੇ ਜਾਂਦੇ ਉਹਨਾਂ ਦਾ ਤਾਂ ਰਹਿ ਜਾਂਦਾ, ਅਤੇ ਜਿਹੜੇ ਉਹਨਾਂ ਇਸ ਵਾਰ ਦੇ ਕਰਕੇ ਘਰੋਂ ਬੇਘਰ ਹੋ ਜਾਂਦੇ ਆ, ਜਿਨ੍ਹਾਂ ਦੀ ਰੋਜੀ ਰੋਟੀ ਚਲੀ ਜਾਂਦੀ ਆ, ਕਹਿ ਲਓ ਵੀ ਰੋਜੀ ਰੋਟੀ ਦੇ ਲਾਲੇ ਇੱਕ ਹਿਸਾਬ ਦੇ ਨਾਲ ਇਹਨਾਂ ਕਈ ਲੋਕਾਂ ਨੂੰ, ਲੱਖਾਂ ਹੀ ਲੋਕਾਂ ਨੂੰ ਜਿੰਨੇ ਮਾਰੇ ਜਾਂਦੇ, ਉੱਤੋਂ ਤਿਗੜੇ ਚੌਗਣੇ ਜਿਹੜੇ ਲੋਕ ਆ ਉਹ ਬੁਰੀ ਤਰ੍ਹਾਂ ਜਿਹੜੇ ਉਹ ਪ੍ਰਭਾਵਿਤ ਹੁੰਦੇ ਆ। ਇਕੋਨਮੀ ਦੇ ਉੱਤੇ ਕਿੰਨਾ ਵੱਡਾ ਜਿਹੜਾ ਡੈਂਟ ਲੱਗਦਾ ਆ, ਅਸਰ ਜਿਹੜਾ ਹੁੰਦਾ ਆ। ਸੋ ਜਿੱਦਾਂ ਇਮਰਾਨ ਖਾਨ ਨੇ ਉਦੋਂ ਕਿਹਾ ਸੀ, ਕਹਿੰਦਾ ਇਨਸਾਨ ਆਪਣੇ ਜਿਹੜਾ ਆ ਬੰਦਾ ਸ਼ੁਰੂ ਤੇ ਕਰ ਲੈਂਦਾ ਵਾਰ, ਪਰ ਖ਼ਤਮ ਕਿੱਦਾਂ ਹੋਣੀ ਹੈ ਅਤੇ ਕਿਵੇਂ ਹੋਣੀ ਆ ਉਦੋਂ ਫਿਰ ਕਿਸੇ ਨੂੰ ਕੁਛ ਜਿਹੜਾ ਉਹ ਪਤਾ ਨਹੀਂ ਹੁੰਦਾ। ਸੋ ਇਹਨਾਂ ਚੀਜ਼ਾਂ ਤੋਂ ਜਿਹੜਾ ਬਚਾਅ ਹੀ ਜਿਹੜਾ ਉਹ ਰਹਿਣਾ ਚਾਹੀਦਾ। ਫਾਇਦਾ ਇਸ ਦੇ ਵਿੱਚ ਕਿਸੇ ਦਾ ਵੀ ਜਿਹੜਾ ਨਹੀਂ ਹੁੰਦਾ। ਹਾਂ, ਇੱਕ ਬੰਦੇ ਜਿਹੜੇ ਸਭ ਤੋਂ ਜ਼ਿਆਦਾ ਫਾਇਦੇ ਇਹ ਵਾਰਸ ਦੇ ਵਿੱਚ ਕਮਾਉਂਦੇ ਆ, ਅਸਲਾ ਜਿਹੜਾ ਬਣਾਉਣ ਵਾਲੀਆਂ ਜਿਹੜੀਆਂ ਕੰਪਨੀਆਂ ਆ ਜਾਂ ਉਹ ਕੰਪਨੀਆਂ ਦੇ ਮਾਲਕ ਕਹਿੰਦੇ ਵੀ ਲੜਾਈ ਤਾਂ ਹਰ ਕੋਈ ਕਰ ਸਕਦਾ, ਪਰ ਪੀਸ ਕੋਈ ਜਿਹੜਾ ਲਿਆ ਸਕਦਾ ਜੀ। ਸੋ ਚੰਗੀ ਗੱਲ ਹੋਵੇਗੀ ਵੀ ਉੱਥੇ ਪੈਨਿਨਸੂਲਾ ਦੇ ਵਿੱਚ ਜਿਹੜੀ ਉਹ ਪੀਸ ਆਵੇ ਜੀ। ਅਗਲੀ ਜਿਹੜੀ ਖਬਰ ਵੱਲ ਚਲੀਏ, ਇੱਕ ਫੈਡਰਲ ਜੱਜ ਨੇ ਰੂਲ ਕੀਤਾ ਹੈ ਵੀ ਜਿਹੜਾ ਮੇਲ ਓਨਲੀ ਡਰਾਫਟ ਹੈਗਾ ਆ ਇਹ ਅਨਕੌਂਸਟੀਟਿਊਸ਼ਨਲ ਹੈਗਾ ਆ। 1981 ਦੇ ਵਿੱਚ ਸਿਲੈਕਟਿਵ ਸਰਵਿਸ ਸਿਸਟਮ ਜਿਹੜਾ ਆ ਉਹਨਾਂ ਨੇ ਜਿਹੜਾ ਇਹ ਆਰਗੂ ਕੀਤਾ ਸੀ, ਸੁਪਰੀਮ ਕੋਰਟ ਰੂਲਿੰਗ ਜਿਹੜੀ ਰੋਸਟਕਰ ਵਰਸਸ ਗੋਲਡਬਰਗ ਹੋਈ ਸੀ ਵੀ ਜਿਹੜੀਆਂ ਲੇਡੀਜ਼ ਹੈਗੀਆਂ ਆ ਉਹਨਾਂ ਨੂੰ ਡਰਾਫਟ ਦੇ ਵਿੱਚੋਂ ਜਿਹੜਾ ਆ ਐਕਸਕਲੂਡ ਕੀਤਾ ਜਾਵੇ। ਜਿਸ ਤਰ੍ਹਾਂ ਤੁਸੀਂ ਡਰਾਫਟ ਦੀ ਗੱਲ ਕਰਦੇ ਸੀ ਵੀ ਜਦੋਂ ਕਿਤੇ ਮੁਲਕ ਦਾ ਲੜਾਈ ਹੁੰਦੀ ਆ, ਡਿਕਲੇਅਰ ਹੋ ਜਾਂਦੀ ਆ, ਤੇ ਜਿਹੜੀ US ਗਵਰਨਮੈਂਟ ਹੈਗੀ ਆ ਉਹ 18 ਸਾਲ ਤੋਂ ਲੈ ਕੇ 25 ਸਾਲਾਂ ਤੱਕ ਦੇ ਜਿੰਨੇ ਵੀ ਬੰਦੇ ਆ, ਮੈਨ ਆ, ਉਹਨਾਂ ਨੂੰ ਰਿਕੁਆਇਰ ਕਰ ਸਕਦੀ ਆ ਵੀ ਤੁਹਾਨੂੰ ਹਾਜ਼ਰ ਹੋਣਾ ਪੈਣਾ ਹੈ। ਸਿਲੈਕਟਿਵ ਸਰਵਿਸ ਸਿਸਟਮ ਜਿਹੜਾ ਆ ਇੱਕ ਉਹਦੇ ਵਿੱਚ ਵੀ ਤੁਹਾਨੂੰ ਰਜਿਸਟਰ ਹੋਣਾ ਪੈਂਦਾ ਹੈਗਾ ਆ। ਸੋ ਈਵਨ ਦੋ 2013 ਦੇ ਵਿੱਚ ਡਿਪਾਰਟਮੈਂਟ ਆਫ ਡਿਫੈਂਸ ਵੱਲੋਂ ਜਿਹੜੀਆਂ ਲੇਡੀਜ਼ ਹੈਗੀਆਂ ਉਹਨਾਂ ਨੂੰ ਕੰਬੈਟ ਦੇ ਵਿੱਚ ਜਾਣ ਦੇ ਲਈ ਆਥੋਰਾਈਜ਼ ਕਰ ਦਿੱਤਾ ਗਿਆ ਸੀ, ਤੇ ਪਰ ਡਰਾਫਟ ਦੇ ਵਿੱਚ ਹਜੇ ਤੱਕ ਨਹੀਂ ਵਿਮਨ ਨੂੰ ਇਨਕਲੂਡ ਕੀਤਾ ਗਿਆ ਹੈਗਾ। ਬਿਲਕੁਲ। ਸੋ ਹੁਣ ਕਿਉਂਕਿ ਕਹਿੰਦੇ ਇਹ ਤਰਕਾ ਵੀ ਕਹਿੰਦੇ ਜੇ ਹੁਣ ਕੰਬੈਟ ਪੋਜੀਸ਼ਨ ਦੇ ਵਿੱਚ ਔਰਤਾਂ ਨੂੰ ਆਗਿਆ ਮਿਲੀ ਹੋਈ ਆ ਅਗਾਂਹ ਹੋ ਕੇ ਮੋਰਲੇ ਪਾਸੇ ਜਾ ਕੇ ਯੁੱਧ ਕਰਨ ਦੀ, ਲੜਾਈ ਕਰਨ ਦੇ ਲਈ, ਤੇ ਫਿਰ ਡਰਾਫਟ ਦੇ ਵਿੱਚ ਵੀ ਇਹਨਾਂ ਦਾ ਨਾਮ ਜਿਹੜਾ ਉਹ ਵਾਪਸ ਜਿਹੜਾ ਉਹ ਨਹੀਂ ਲੈਣਾ ਚਾਹੀਦਾ। ਸੋ ਇਹਨਾਂ ਨੂੰ ਵੀ ਮੌਕਾ ਜਿਹੜਾ ਆ ਉਹ ਬੇਸਿਕਲੀ ਮੌਕਾ ਇਹਦੇ ਵਿੱਚ ਕਾਹਦਾ, ਇਹਦਾ ਧੱਕਾ ਕਹਿੰਦੇ ਬੇਸਿਕਲੀ ਇਹਨਾਂ ਉਮਰਾਂ ਦੇ ਬੱਚਿਆਂ ਦੇ ਨਾਲ, ਨੌਜਵਾਨਾਂ ਦੇ ਨਾਲ ਜਿਹੜਾ ਆ ਉਹ ਕੀਤਾ ਜਾ ਸਕਦਾ ਜੇ ਵੀ ਕਿਤੇ ਦੇਸ਼ ਨੂੰ ਜ਼ਰੂਰਤ ਪੈਂਦੀ ਆ, ਨਾ ਹੀ ਪਵੇ ਜ਼ਰੂਰਤ ਤਾਂ ਜਿਹੜੀ ਉਹ ਚੰਗੀ ਗੱਲ ਹੈਗੀ ਆ। ਅਤੇ ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਹਾਂ, ਬਰਨੀ ਸੈਂਡਰਸ ਜਿਨ੍ਹਾਂ ਨੇ ਤਕਰੀਬਨ 1 ਹਫ਼ਤਾ ਹੋਇਆ ਹੈ ਆਪਣੀ ਡੈਮੋਕ੍ਰੇਟ ਪਾਰਟੀ ਵੱਲੋਂ ਪ੍ਰੈਜ਼ੀਡੈਂਸ਼ੀਅਲ ਨੋਮੀਨੇਸ਼ਨ ਨੂੰ ਜਿਹੜਾ ਐਲਾਨਿਆ, ਅਤੇ ਉਸ ਦੇ ਵਿੱਚ ਕਾਫੀ ਕਹਿੰਦੇ ਇਤਿਹਾਸਿਕ ਮਾਰਕੇ ਜਿਹੜੇ ਉਸ ਦੇ ਵਿੱਚ ਮਾਰੇ ਗਏ ਆ। ਹੁਣ ਤੱਕ ਕਈ $1 ਮਿਲੀਅਨ ਜਿਹੜੇ ਆ ਉਹਨਾਂ ਦੇ ਦੁਆਰਾ ਜਿਹੜੇ ਇਕੱਤਰ ਹੋਏ ਆ, ਅਤੇ ਉਹ ਡੋਨੇਸ਼ਨਸ ਦੇਣ ਵਾਲੇ ਵੀ ਬਹੁਤ ਜ਼ਿਆਦਾ ਸੰਖਿਆ ਜਿਹੜੀ ਉਹਨਾਂ ਦੀ ਉਹ ਬਣੀ ਹੋਈ ਆ। ਅਤੇ ਨਾਲ ਹੀ ਉਹਨਾਂ ਨੇ ਇਹ ਕਿਹਾ ਵੀ 1 ਹਫ਼ਤੇ ਦੇ ਵਿੱਚ ਹੁਣ ਤੱਕ ਉਹਨਾਂ ਦੇ ਕੈਂਪੇਨ ਦੇ ਵਿੱਚ 1 ਮਿਲੀਅਨ ਵਾਲੰਟੀਅਰ ਜਿਹੜੇ ਆ ਉਹਨਾਂ ਨੇ ਸਾਈਨ ਅਪ ਜਿਹੜਾ ਉਹ ਕਰ ਲਿਆ ਆ। ਸੋ ਬੇਸਿਕਲੀ ਇੱਦਾਂ ਲੱਗ ਰਿਹਾ ਵੀ ਜਿਹੜਾ ਡੈਮੋਕ੍ਰੇਟ ਪਾਰਟੀ ਵਾਲਾ ਨੌਜਵਾਨ ਵਰਗ ਆ ਜਿਹੜਾ ਹੁਣੇ ਕਹਿ ਲਓ ਵੀ ਕਾਲਜ ਦੇ ਵਿੱਚੋਂ ਆਇਆ ਆ ਜਾਂ ਨਵੇਂ ਜਿਹੜੇ ਵੋਟ ਪਾਉਣ ਦਾ ਅਧਿਕਾਰ ਜਿਨ੍ਹਾਂ ਨੂੰ ਮਿਲਿਆ ਆ, ਉਹ ਕਾਫੀ ਜ਼ਿਆਦਾ ਇਹਨਾਂ ਦੀ ਕਹਿ ਲਓ ਵੀ
ਹਾਮੀ ਜਿਹੜੀ ਉਹ ਭਰ ਰਿਹਾ। ਜਿੱਦਾਂ ਪਿਛਲੇ ਦੀ ਵੀ ਦੇਖਿਆ ਗਿਆ ਸੀ ਤੇ ਡੈਮੋਕ੍ਰੇਟ ਪਾਰਟੀ ਨੇ ਬਾਅਦ 'ਚ ਇਹਨਾਂ ਨੂੰ ਬੈਕ ਸਟੈਪ ਕੀਤਾ ਤੇ ਉਹ ਜਿੰਨਾ ਹੀ ਜਿਹੜਾ ਉਹਨਾਂ ਦਾ ਉਹ ਵੋਟਰ ਸੀਗਾ ਉਹ ਕਿਤੇ ਨਾ ਕਿਤੇ ਖੂੰਜੇ ਵਿੱਚ ਜਾ ਕੇ ਜਿਹੜਾ ਉਹ ਲੱਗ ਗਿਆ ਤੇ ਉਹਨਾਂ ਨੂੰ ਜਿਹੜਾ ਕਹਿੰਦੇ ਖਾਸਾ ਅਫਸੋਸ ਜਿਹੜਾ ਹੋਇਆ। ਸੋ ਇਹ ਹੁਣ ਦੇਖਦੇ ਆ ਵੀ ਇਸ ਵਾਰੀ ਜਿਹੜਾ ਆ ਕੀ ਜਿਹੜੀ ਬਰਨੀ ਸੈਂਡਰਸ ਆ ਉਹ ਮੁੜ ਅਫੀਸ਼ੀਅਲ ਨੋਮੀਨੀ ਜਿਹੜੇ ਡੈਮੋਕ੍ਰੇਟ ਪਾਰਟੀ ਦੇ ਜਿਹੜੇ ਉਹ ਬਣਨ ਵੱਲ ਨੂੰ ਜਿਹੜੇ ਉਹ ਕਿੰਨੇ ਕੁ ਨਜ਼ਦੀਕ ਜਿਹੜੇ ਉਹ ਬਣ ਸਕਦੇ ਆ। ਇੱਦਾਂ ਹਰਜੋਤ ਸਿੰਘ ਜੀ ਉੱਦਾਂ ਲੱਗ ਰਿਹਾ ਜਿੰਨੀਆਂ ਕੁ ਵੀ ਰਿਪੋਰਟ ਜਾਂ ਖਬਰਾਂ ਆ ਰਹੀਆਂ ਵੀ ਕਮਲਾ ਹੈਰਿਸ ਦੇ ਉੱਤੇ ਕਾਫੀ ਜ਼ਿਆਦਾ ਜਿਹੜੀ ਡੈਮੋਕ੍ਰੇਟ ਪਾਰਟੀ ਆ ਉਹ ਉਮੀਦਾਂ ਜਿਹੜੀਆਂ ਉਹ ਲਾਈ ਰੱਖੀ ਆ ਤੇ ਉਹਨਾਂ ਦੇ ਵੱਲ ਜਿੱਦਾਂ ਉਹ ਜ਼ਿਆਦਾ ਜਾ ਰਿਹਾ। ਜਿੱਦਾਂ ਲਾਸਟ ਟਾਈਮ ਜਿੱਦਾਂ ਆਪਾਂ ਦੇਖਿਆ ਸੀ ਜਿਹੜੀ ਰਿਪਬਲਿਕਨ ਪਾਰਟੀ ਦੇ ਵਿੱਚ ਜੈਬ ਬੁਸ਼ ਦੇ ਉੱਤੇ ਕਾਫੀ ਜਿਹੜੇ ਰਿਪਬਲਿਕਨ ਐਸਟੈਬਲਿਸ਼ਮੈਂਟ ਸੀਗੀ ਉਹਨਾਂ ਨੇ ਉਹਨੂੰ ਡਾਲਰ ਵੀ ਸੁਪਰ ਪੈਕ ਵੀ ਬਣਾ ਕੇ ਜਿਹੜੇ ਆ ਉਹ ਘੱਲੇ ਉਹ ਸਾਰਾ ਕੁਝ ਕੀਤਾ ਪਰ ਉਹ ਡੋਨਲਡ ਟਰੰਪ ਦੇ ਅੱਗੇ ਜਿਹੜਾ ਆ ਉਹ ਇੱਕ ਹਿਸਾਬ ਦੇ ਨਾਲ ਗੋਡਨੇ ਜਿਹੜੇ ਉਹ ਟੇਕ ਗਿਆ ਸੀਗਾ ਉਹ ਉਹਨਾਂ ਦੇ ਮੂਹਰੇ ਨਹੀਂ ਜਿੱਤ ਸਕਿਆ ਉਦੋਂ। ਤੇ ਹੁਣ ਦੇਖਦੇ ਹਾਂ ਵੀ ਡੈਮੋਕ੍ਰੇਟ ਪਾਰਟੀ ਦੇ ਵਿੱਚ ਕੀ ਜਿਹੜਾ ਇਹਨਾਂ ਦਾ ਜਿਹੜਾ ਪੂਰੇ ਸਾਰਿਆਂ ਨੇ ਆਪਣੇ ਲਾਮ ਲਕਸ਼ਰ ਲੈ ਕੇ ਤੁਰੇ ਆ ਉਹ ਕੀ ਕਰਨਗੇ। ਪਰ ਇਹ ਇੱਕ ਬੜੀ ਵੱਡੀ ਗੱਲ ਆ ਵੀ ਮਿਲੀਅਨ ਲੋਕ ਜਿਹੜੇ ਆਲਰੇਡੀ ਉਹਨਾਂ ਨੇ ਵਲੰਟੀਅਰ ਦੇ ਲਈ ਜਿਹੜਾ ਆ ਆਪਣੇ ਆਪ ਨੂੰ ਸਾਈਨ ਅਪ ਕਰ ਲਿਆ ਆ ਇੱਕ ਹਫ਼ਤੇ ਦੇ ਵਿੱਚ ਹੀ ਜੀ। ਅਗਲੀ ਖਬਰ ਵੱਲ ਚੱਲੀਏ। ਕਹਿੰਦੇ 58 ਦੇ ਕਰੀਬ ਐਕਸ ਨੈਸ਼ਨਲ ਸਿਕਿਉਰਿਟੀ ਆਫੀਸਰਸ ਜਿਹੜੇ ਹੈਗੇ ਆ ਉਹਨਾਂ ਦੇ ਵਿੱਚ ਬਹੁਤ ਸਾਰੇ ਇੰਟੈਲੀਜੈਂਸੀ ਦੇ ਆਫੀਸਰਸ ਵੀ ਆ, ਡਿਪਲੋਮੈਟਸ ਵੀ ਹੈਗੇ ਆ, ਕੈਬਨਿਟ ਸੈਕਟਰੀਜ਼ ਤੇ ਸੀਨੀਅਰ ਗਵਰਨਮੈਂਟ ਪਰਸਨਲ ਜਿਹਨਾਂ ਉਹਨਾਂ ਉਹ 13 ਪੇਜ ਦੀ ਇੱਕ ਜੁਆਇੰਟ ਸਟੇਟਮੈਂਟ ਇਸ਼ੂ ਕਰਨ ਜਾ ਰਹੇ ਜਿਹਦੇ ਵਿੱਚ ਉਹ ਕਹਿੰਦੇ ਆ ਵੀ ਜਿਹੜੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਵੱਲੋਂ ਨੈਸ਼ਨਲ ਐਮਰਜੈਂਸੀ ਡਿਕਲੇਅਰ ਕੀਤੀ ਗਈ ਆ ਇਹ ਇੱਦਾਂ ਦੀ ਕੋਈ ਗੱਲਬਾਤ ਨਹੀਂ ਹੈਗੀ। ਸੋ ਇਹਦੇ ਗਲਤ ਆ ਬੇਸਿਕਲੀ ਉਹ ਕਹਿ ਰਹੇ ਨੇ। ਸੋ ਇਹਦੇ ਸੰਬੰਧ ਦੇ ਵਿੱਚ ਪ੍ਰੈਜ਼ੀਡੈਂਟ ਡੋਨਲਡ ਟਰੰਪ ਆ ਉਹਨਾਂ ਨੇ ਆਪਣੇ ਜਿਹੜੇ GOP ਦੇ ਸੈਨੇਟਰਸ ਹੈਗੇ ਆ ਰਿਪਬਲਿਕਨ ਉਹਨਾਂ ਨੂੰ ਵੀ ਕਿਹਾ ਹੈਗਾ ਵੀ ਤੁਸੀਂ ਜਿਹੜੇ ਡੈਮੋਕ੍ਰੈਟਿਕ ਕਾਂਗਰਸਮੈਨ ਆ ਉਹਨਾਂ ਦੇ ਟਰੈਪ ਦੇ ਵਿੱਚ ਨਾ ਆਓ। ਜਿਹੜੀ ਕੰਟਰੀ ਕਹਿੰਦੇ ਵੀ ਵਿਦਆਊਟ ਸਟਰੋਂਗ ਬਾਰਡਰਸ ਵੀ ਡੋਂਟ ਹੈਵ ਏ ਕੰਟਰੀ। ਸੋ ਕਿਉਂਕਿ ਕਾਂਗਰਸ ਦੇ ਵਿੱਚ ਜਿਹੜੀ ਡੈਮੋਕ੍ਰੇਟਸ ਆ ਉਹ ਬਿੱਲ ਲੈ ਕੇ ਆ ਰਹੇ ਹੈਗੇ ਆ ਭਈ ਇਹ ਜਿਹੜੀ ਨੈਸ਼ਨਲ ਐਮਰਜੈਂਸੀ ਡਿਕਲੇਅਰ ਕੀਤੀ ਗਈ ਆ ਇਹ ਰੋਂਗ ਆ। ਇਸ ਤੋਂ ਬਾਅਦ ਸੈਨੇਟ 'ਚ ਆਏਗੀ। ਅਗਰ ਸੈਨੇਟ 'ਚੋਂ ਕੁਛ ਰਿਪਬਲਿਕਨ ਦੂਸਰੇ ਪਾਸੇ ਚਲੇ ਜਾਂਦੇ ਡੈਮੋਕ੍ਰੇਟਸ ਵੱਲ ਅਲਟੀਮੇਟਲੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨੂੰ ਵਾਪਸ ਭੇਜ ਸਕਦੇ ਹੈਗੇ ਆ, ਉਹਨਾਂ ਦੇ ਕੋਲ ਅਥਾਰਟੀ ਹੈਗੀ ਆ। ਪਰ ਸਟਿਲ ਫਿਰ ਉਹ ਜਿਹੜਾ ਆ ਉਹ ਜਿਹੜਾ ਇਸ ਇਸ਼ੂ ਦੇ ਉੱਤੇ ਉਹ ਉਹਨਾਂ ਦਾ ਜਿਹੜਾ ਪੁਆਇੰਟ ਆ ਉਹ ਜਿੱਦਾਂ ਕਮਜ਼ੋਰ ਹੋ ਜਾਂਦਾ ਆ। ਜੀ ਜੀ ਜੀ। ਅਗਲੀ ਜਿਹੜੀ ਖਬਰ ਉਸ ਦੇ ਉੱਤੇ ਨਜ਼ਰ ਮਾਰਦੇ ਹਾਂ ਹਰਜੋਤ ਸਿੰਘ ਜੀ। ਬ੍ਰੈਕਸਿਟ ਨੂੰ ਲੈ ਕੇ ਅਜੇ ਵੀ ਉਸੇ ਤਰੀਕੇ ਦਾ ਹੀ ਜਿਹੜਾ ਰਾਮ ਰੌਲਾ ਆ ਪੂਰਾ ਚੱਲ ਰਿਹਾ ਹੈਗਾ ਆ। ਅੱਜ ਕਹਿੰਦੇ ਬ੍ਰਿਟਿਸ਼ ਲਾ ਮੇਕਰਸ ਦੇ ਵੱਲੋਂ ਇੱਕ ਵੋਟ ਜਿਹੜੀ ਅਹਿਮ ਵੋਟ ਜਿਹੜੀ ਉਹ ਰੱਖੀ ਗਈ ਸੀ ਥਰੀਸਾ ਮੇ ਦੇ ਦੁਆਰਾ ਪਹਿਲਾਂ ਤੇ ਉਸ ਨੂੰ ਅਨਸਰਟਨਟੀ ਨੂੰ ਜਿਹੜਾ ਦੇਖਦੇ ਹੋਏ ਉਹਨਾਂ ਨੇ ਥਰੀਸਾ ਮੇ ਨੇ ਜਿਹੜੀ ਉਹ ਵੋਟ ਆ ਉਸ ਨੂੰ ਡਿਲੇ ਜਿਹੜਾ ਉਹ ਕਰ ਦਿੱਤਾ ਆ। ਰੈਕਲੈਸਨੈਸ ਤੇ ਹੋਰ ਕਈ ਤਰ੍ਹਾਂ ਦੇ ਜਿਹੜੇ ਅਫਵਾਹਾਂ ਜਿਹੜੀਆਂ ਕਹਿੰਦੇ ਇਸ ਟਾਈਮ ਉੱਧਰ ਚੱਲ ਰਹੀਆਂ ਆ ਤੇ ਬ੍ਰਿਟਿਸ਼ ਪ੍ਰਾਈਮ ਮਿਨਿਸਟਰ ਥਰੀਸਾ ਮੇ ਨੇ ਬ੍ਰੈਕਸਿਟ ਡੀਲ ਦੇ ਉੱਤੇ ਬ੍ਰਿਟਿਸ਼ ਲਾ ਮੇਕਰਸ ਦੀ ਜਿਹੜੀ ਵੋਟ ਲੈਣੀ ਸੀ ਇਸ ਹਫ਼ਤੇ ਦੇ ਵਿੱਚ ਉਸ ਨੂੰ ਉਹਨਾਂ ਨੇ ਡਿਲੇ ਕੀਤਾ ਆ ਤੇ ਹੁਣ ਕਹਿੰਦੇ ਆ ਇਹ ਵੋਟ ਸਿਰਫ 17 ਦਿਨ ਪਹਿਲਾਂ ਬ੍ਰੈਕਸਿਟ ਹੋਣ ਤੋਂ 17 ਦਿਨ ਪਹਿਲਾਂ ਜਿਹੜੀ ਆ ਉਹ ਰੱਖੀ ਗਈ ਆ। ਉੱਧਰ ਜਿਹੜੇ ਡੋਨਲਡ ਟਸਕ ਹੈਗੇ ਨੇ ਯੂਰਪੀਅਨ ਸੰਘ ਦੇ ਪ੍ਰੈਜ਼ੀਡੈਂਟ ਉਹਨਾਂ ਨੇ ਕਿਹਾ ਆ ਵੀ ਆਰਟੀਕਲ 50 ਜਿਹੜਾ ਕਿ ਇਨਵੋਕ ਕੀਤਾ ਸੀ ਅੱਜ ਜਿਹੜੇ 2 ਸਾਲ ਪਹਿਲਾਂ UK ਦੇ ਵਿੱਚ ਪਾਰਲੀਮੈਂਟ ਦੇ ਦੁਆਰਾ ਜਿਸ ਨੇ ਇਹ ਕਾਰਵਾਈ ਨੂੰ ਆਰੰਭ ਕੀਤਾ ਸੀਗਾ ਵੀ ਅਸੀਂ ਬ੍ਰੈਕਸਿਟ ਜਿਹੜਾ 2 ਸਾਲਾਂ ਦੇ ਵਿੱਚ ਕਰਨ ਜਾ ਰਹੇ ਹਾਂ। ਕਹਿੰਦੇ ਵੀ ਆਰਟੀਕਲ 50 ਆ ਉਸ ਨੂੰ ਇਹ ਜੇ ਪੋਸਟਪੋਨ ਕਰਨ ਜਾਂ ਇਸ ਦੀ ਮਿਆਦ ਨੂੰ ਜਿਹੜਾ ਹੁਣ ਵਧਾਉਣ ਇਹੀ ਇੱਕ ਕਿਤੇ ਨਾ ਕਿਤੇ ਜਿਹੜਾ ਇਹਨਾਂ ਦੇ ਕੋਲ ਚਾਰਾ ਜਿਹੜਾ ਉਹ ਰਹਿ ਗਿਆ ਆ। ਤੇ ਹੁਣ ਦੇਖਣ ਵਾਲੀ ਗੱਲ ਰਹੂਗੀ ਹਰਜੋਤ ਸਿੰਘ ਜੀ ਵੀ ਖਾਸ ਕਰਕੇ ਜਿਹੜੇ ਕੰਜ਼ਰਵੇਟਿਵ ਪਾਰਟੀ ਦੇ ਉਹਨਾਂ ਦੇ ਜਿਹੜੇ MPs ਹੈਗੇ ਨੇ ਬ੍ਰਿਟੇਨ ਦੇ ਵਿੱਚ ਉਹ ਕਿੰਨਾ ਕੁ ਸਾਥ ਜਿਹੜਾ ਥਰੀਸਾ ਮੇ ਦਾ ਦੇਣਗੇ। ਇਹੀ ਸਭ ਤੋਂ ਵੱਡਾ ਜਿਹੜਾ ਹਰਜੋਤ ਸਿੰਘ ਜੀ ਰੌਲਾ ਇਸ ਟਾਈਮ ਬਣਿਆ ਹੋਇਆ ਆ ਵੀ ਥਰੀਸਾ ਮੇ ਦੀ ਜਿਹੜੀ ਆਪਣੀ ਸਰਕਾਰ ਦੇ ਹੀ ਉਹਨਾਂ ਦੇ ਜਿਹੜੇ ਵੱਲ ਕੋਲੀਸ਼ਨ ਦੇ ਜਿਹੜੇ ਪਾਰਟੀ ਦੇ ਮੈਂਬਰਸ ਆ MPs ਆ ਉਹ ਉਹਨਾਂ ਦੀ ਇਸ ਬੇੜੀ ਨੂੰ ਜਿਹੜਾ ਛੱਡਦੇ ਹੋਏ ਜਾ ਰਹੇ ਨੇ ਕਿਉਂਕਿ ਕੋਈ ਡੀਲ ਇਹਨਾਂ ਦੇ ਕੋਲੋਂ ਬਣ ਨਹੀਂ ਰਹੀ ਤੇ ਉਹ ਚਾਹੁੰਦੇ ਨੇ ਬ੍ਰੈਕਸਿਟ ਜਿਹੜਾ ਆ ਉਹ ਸਮੇਂ ਸਿਰ
ਤੇ ਵਧੀਆ ਤਰੀਕੇ ਦੇ ਨਾਲ ਜਿਹੜਾ ਉਹ ਕੋਈ ਡੀਲ ਦੇ ਨਾਲ ਜਿਹੜਾ ਹੋ ਜਾਵੇ। ਤੇ ਇਹਨਾਂ ਦੇ ਵੱਲੋਂ ਇਸ ਕੰਮ ਦੇ ਵਿੱਚ ਨਾਕਾਮਯਾਬੀ ਹਾਸਲ ਜਿਹੜੀ ਹੋਈ ਆ, ਇਸ ਕਰਕੇ ਉਹ ਉਸ ਨੂੰ ਛੱਡ ਰਹੇ ਨੇ। ਸੋ ਜਿਹੜੇ ਵਿਰੋਧੀ ਆ ਉਹ ਤਾਂ ਆਲਰੇਡੀ ਕਹਿੰਦੇ ਆ ਵੀ ਬ੍ਰੈਕਸਿਟ ਜਿਹੜਾ ਉਹ ਨਹੀਂ ਹੋਣਾ ਚਾਹੀਦਾ, ਤੇ ਬ੍ਰੈਕਸਿਟ ਜਿਹੜਾ ਚਾਹੁੰਦੇ ਨੇ ਕਿਉਂਕਿ ਡੀਲ ਨਹੀਂ ਹੋ ਰਹੀ, ਇਸ ਕਰਕੇ ਉਹ ਵੀ ਜਿਹੜਾ ਉਹ ਸਾਥ ਇਹਨਾਂ ਦਾ ਛੱਡ ਰਹੇ ਨੇ। ਸੋ ਸੰਭਾਵਨਾਵਾਂ ਜਿਹੜੀਆਂ ਦੇਖੋ ਕੀ ਬਣਦੀਆਂ ਨੇ, ਅਜੇ ਕੁਛ ਵੀ ਜਿਹੜਾ ਕਹਿੰਦੇ ਆ ਉੱਥੇ ਹੋ ਸਕਦਾ ਆ। ਸੋ ਹੁਣ ਅੱਜ ਤੋਂ ਜਿਹੜੀ ਹਫ਼ਤੇ ਕੁ ਦੇ ਵਿੱਚ ਜਿਹੜੀ ਦੁਬਾਰਾ ਹੁਣ ਵੋਟ ਹੋਣੀ ਆ MPs ਦੇ ਦੁਆਰਾ ਇਸ ਬ੍ਰੈਕਸਿਟ ਡੀਲ ਨੂੰ ਲੈ ਕੇ, ਉਸ ਦੇ ਉੱਤੇ ਸਭ ਦੀ ਜਿਹੜੀ ਨਜ਼ਰ ਆ ਉਹ ਬਣੀ ਰਹੇਗੀ। ਅਗਲੀ ਖਬਰ ਵਿੱਚ ਚਲੀਏ। ਰੋਬਰਟ ਕੈਲੀ ਕਰਕੇ ਇੱਕ ਜਿਹੜੇ ਅਮਰੀਕਨ ਸਿੰਗਰ ਆ, ਸੌਂਗ ਰਾਈਟਰ ਅਤੇ ਪ੍ਰੋਡਿਊਸਰ ਵੀ ਆ, ਬਾਸਕਟਬਾਲ ਦੇ ਪ੍ਰੋਫੈਸ਼ਨਲ ਪਲੇਅਰ ਰਹਿ ਚੁੱਕੇ ਆ, ਉਹਨਾਂ ਨੂੰ ਚਾਰਜ ਕੀਤਾ ਗਿਆ ਸੀ 3 ਲੇਡੀਜ਼ ਜਿਹੜੀਆਂ ਅੰਡਰ ਏਜ ਸੀਗੀਆਂ ਉਹਨਾਂ ਦੇ ਸੈਕਸ਼ੂਅਲ ਹਰਾਸਮੈਂਟ ਦੇ ਕੇਸ ਦੇ ਵਿੱਚ। ਅਤੇ ਅੱਜ ਉਹਨਾਂ ਨੇ ਜਿੱਦਾਂ ਨੋਟ ਗਿਲਟੀ ਦਾ ਪਲੀਆ ਜਿਹੜਾ ਆ ਉਹ ਪਾਇਆ ਹੈਗਾ ਆ। ਬਹੁਤ ਹੀ ਜਿਹੜੇ ਆ ਆਪਣੀ ਫੀਲਡ ਦੇ ਵਿੱਚ ਪ੍ਰੋਮੀਨੈਂਟ ਹੈਗੇ ਆ। ਉਹ ਕਹਿੰਦੇ ਵੀ ਮੈਨੂੰ ਇੱਕ ਤਰ੍ਹਾਂ ਨਾਲ ਬਦਨਾਮ ਕੀਤਾ ਜਾ ਰਿਹਾ, ਪਰ ਹੁਣ ਤੱਕ 4 ਲੇਡੀਜ਼ ਜਿਹੜੀਆਂ ਆ ਉਹਨਾਂ ਦੇ ਅਗੇਂਸਟ ਆ ਗਈਆਂ, ਜਿਨ੍ਹਾਂ ਦੇ ਵਿੱਚੋਂ 3 ਮਾਈਨਰ ਸੀਗੀਆਂ ਜਦੋਂ ਉਹਨਾਂ ਨੂੰ ਸੈਕਸ਼ੂਅਲੀ ਅਸੌਲਟ ਕੀਤਾ ਗਿਆ ਸੀ। ਬਿਲਕੁਲ। ਤੇ $1 ਮਿਲੀਅਨ ਦੀ ਬੇਲ ਦੇ ਉੱਤੇ ਜਿਹੜਾ ਇਸ ਨੂੰ ਰੱਖਿਆ ਗਿਆ ਸੀ, ਤੇ ਕਹਿੰਦੇ ਇਸ ਟਾਈਮ ਕੋਈ ਡਾਲਰ ਹੈ ਨਹੀਂ ਆ, ਇਸ ਲਈ ਉਹ ਜੇਲ੍ਹ ਦੇ ਵਿੱਚ ਹੀ ਇਸ ਟਾਈਮ ਫਸਿਆ ਹੋਇਆ ਆ। ਇਸ ਦੇ ਖਿਲਾਫ ਆਲਮੋਸਟ ਸਾਰੀ ਇੰਡਸਟਰੀ ਇਸ ਦੇ ਜਿਹੜੇ ਆ ਵਿਰੋਧ ਦੇ ਵਿੱਚ ਆਈ ਹੋਈ ਆ। ਰੀਸੈਂਟਲੀ ਇੱਕ ਨਿਊਜ਼ ਵਾਲਿਆਂ ਦੇ ਵੱਲੋਂ ਇੱਕ ਡਾਕੂਮੈਂਟਰੀਜ਼ ਜਿਹੜੀਆਂ ਆ ਉਹ ਪੇਸ਼ ਕੀਤੀਆਂ ਗਈਆਂ ਸੀ, ਸਰਵਾਈਵਿੰਗ ਕੈਲੀ ਕਰਕੇ, ਜਿਸ ਦੇ ਵਿੱਚ ਬਹੁਤ ਸਾਰੀਆਂ ਔਰਤਾਂ ਨੇ ਆਪਣੇ ਨਾਲ ਹੋਏ ਇਸ ਜਿਸਮਾਨੀ ਸ਼ੋਸ਼ਣ ਦੀ ਜਿਹੜੀ ਗੱਲ ਆ ਉਹ ਕੀਤੀ ਸੀ। ਤੇ ਜਿੱਦਾਂ ਤੁਸੀਂ ਜ਼ਿਕਰ ਕੀਤਾ, ਇਹਨਾਂ ਅਦਾਲਤੀ ਦਸਤਾਵੇਜ਼ਾਂ ਦੇ ਵਿੱਚ ਵੀ ਉਹ ਗੱਲਾਂ ਆਈਆਂ ਨੇ ਵੀ ਬਹੁਤ ਜਿਹੜੀਆਂ 3-4 ਜਿਹੜੀਆਂ ਔਰਤਾਂ ਉਹਨਾਂ ਦੇ ਵਿੱਚ ਉਹ ਸੀ ਜਿਹੜੀਆਂ ਉਸ ਟਾਈਮ ਦੇ ਉੱਤੇ ਨਾਬਾਲਗ ਸੀਗੀਆਂ। ਸੋ ਹੁਣ ਦੇਖਦੇ ਹਾਂ ਇਸ ਦਾ ਜਿਹੜਾ ਕੀ ਬਣਨਾ, ਪਰ ਬਹੁਤਾ ਕੋਈ ਚੰਗੇ ਜਿਹੜੇ ਇਸ ਦੇ ਆਸ ਨਹੀਂ ਇਸ ਦੇ ਵਿੱਚ ਹੈਗੀ। ਤੇ ਇਹ ਲੱਗਦਾ ਲੰਮੇ ਸਮੇਂ ਦੇ ਲਈ ਜਿਹੜਾ ਕੌਸਬੀ ਦੇ ਵਾਂਗੂ ਇਹ ਵੀ ਜਿਹੜਾ ਅੰਦਰ ਹੀ ਜਾਊਗਾ ਜੀ। ਤੇ ਸਾਡਾ ਸਮਾਂ ਹੋਇਆ ਬ੍ਰੇਕ ਦਾ, ਇੱਕ ਲੈਂਦੇ ਇੱਕ ਆਪਾਂ ਛੋਟੀ ਜਿਹੀ ਬ੍ਰੇਕ, ਤੇ ਬ੍ਰੇਕ ਤੋਂ ਬਾਅਦ ਫਿਰ ਆਪਾਂ ਜੋ ਕੁਝ ਵਾਪਰਿਆ ਖਾਸ ਕਰਕੇ ਇਮੀਗ੍ਰੇਸ਼ਨ ਨਾਲ ਰਿਲੇਟਡ ਉਹ ਵੀ ਤੁਹਾਡੇ ਨਾਲ ਸਾਂਝਾ ਕਰਾਂਗੇ ਜੀ। ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ ਜੀ। ਲੈਜੈਂਡ ਟਰਾਂਸਪੋਰਟੇਸ਼ਨ ਯੂਬਾ ਸਿਟੀ ਵਾਲਿਆਂ ਨੂੰ ਇਸ ਮੌਕੇ LA ਤੋਂ ਨਦਰਨ ਕੈਲੀਫੋਰਨੀਆ ਦੇ ਲਈ ਡਰਾਈਵਰ ਅਤੇ ਓਨਰ ਆਪਰੇਟਰਸ ਚਾਹੀਦੇ ਹਨ। ਇਹ ਡਰਾਈਵਰਸ ਨੂੰ W2 ਮੈਡੀਕਲ, ਅੱਖਾਂ ਤੇ ਦੰਦਾਂ ਵਾਸਤੇ ਮੈਡੀਕਲ, 401k ਪਲਾਨ, ਪੈਨਸ਼ਨ ਪਲਾਨ ਆਦਿ ਸੁਵਿਧਾਵਾਂ ਦਿੰਦੇ ਹਨ। ਡਰਾਈਵਰ ਮਹੀਨੇ ਦੇ $6,000 ਤੋਂ $7,000 ਕਮਾ ਸਕਦੇ ਹਨ। ਵੀਕਲੀ ਪੇ ਡਾਇਰੈਕਟ ਡਿਪੋਜ਼ਿਟ ਹੋਵੇਗੀ। 80% ਹੁੱਕ ਐਂਡ ਡ੍ਰੌਪ ਲੋਡ ਹਨ। ਸਟਾਕਟਨ ਤੋਂ ਫੀਨਿਕਸ ਐਰੀਜ਼ੋਨਾ ਦੇ ਡੈਡੀਕੇਟਡ ਲੋਡ ਹਨ। LA ਤੋਂ ਟੈਕਸਸ ਦੇ ਲੋਡਾਂ ਲਈ ਵੀ ਡਰਾਈਵਰ ਦੀ ਜ਼ਰੂਰਤ ਹੈ। ਕਾਲ 530-788-2588 530-788-2588 ਜਾਂ 855-210-2300। ਲੈਜੈਂਡ ਟਰਾਂਸਪੋਰਟੇਸ਼ਨ ਯੂਬਾ ਸਿਟੀ। ਉਹ ਕਿੱਥੇ ਰਹਿ ਗਏ ਸੀ ਤੁਸੀਂ? ਮੈਂ ਕਾਦਾ ਉਡੀਕੀ ਜਾਣਾ ਤੁਹਾਨੂੰ। ਆ ਲਓ ਸਾਰਾ ਸਮਾਨ। ਇਹ ਇੰਨਾ ਸਾਰਾ ਸਮਾਨ? ਹੋਰ ਕੀ, ਹੁਣ ਮੈਂ ਸਾਰੀਆਂ ਕੁੜਤੀਆਂ ਵੀ ਲੈ ਆਈਆਂ, ਤੁਹਾਡੀਆਂ ਪੱਗਾਂ ਵੀ ਆ ਗਈਆਂ, ਮੁੰਡੇ ਦੀ ਸ਼ੇਰਵਾਨੀ ਵੀ ਲੈ ਆਈਆਂ ਤੇ ਰੁਮਾਲਾ ਸਾਹਿਬ ਵੀ ਲੈ ਆਈਆਂ। ਤੇ ਨਾਲੇ ਮੈਂ ਇੱਕ ਸਲਾਹ ਕਰਨੀ ਸੀ ਤੁਹਾਡੇ ਨਾਲ। ਹੁਣ ਆਪਣਾ 골ਡ ਖਰੀਦਣ ਵਾਲਾ ਹੀ ਰਹਿ ਗਿਆ ਤੇ ਕੱਲ ਤੁਸੀਂ ਮੇਰੇ ਨਾਲ ਚੱਲਿਓ। ਕਿੱਥੋਂ ਲੈਣਾ ਉਹ? ਬੱਗਾ ਪੈਲੇਸ ਤੋਂ ਹੀ। ਉਹਨਾਂ ਕੋਲ ਬਹੁਤ ਵਧੀਆ ਵੈਰਾਈਟੀ ਹੈ। ਅੱਛਾ। ਹਾਂ, ਆਪਾਂ ਉੱਥੋਂ ਸੋਨਾ ਵੀ ਖਰੀਦ ਸਕਦੇ ਆ ਤੇ ਨਾਲੇ ਜੇ ਕੱਲ ਨੂੰ ਲੋੜ ਪੈ ਜੇ ਤਾਂ ਸੋਨੇ ਦੇ ਬਦਲੇ ਕੈਸ਼ ਵੀ ਲੈ ਸਕਦੇ ਆ। ਲੈ ਆ ਤਾਂ ਬਹੁਤ ਵਧੀਆ। ਬੱਗਾ ਪੈਲੇਸ, ਤੁਹਾਡੀਆਂ ਬਹੁਤ ਸਾਰੀਆਂ ਲੋੜਾਂ ਲਈ ਇੱਕੋ ਥਾਂ। ਬੱਗਾ ਪੈਲੇਸ 6618 ਫਲੋਰਿਨ ਰੋਡ, ਸੈਕਰਾਮੈਂਟੋ। ਹੋਰ ਜਾਣਕਾਰੀ ਲਈ ਰੋਹਿਤ ਜੀ ਨੂੰ ਕਾਲ ਕਰੋ 9163931872 916-393-1872। ਮੁਸੀਬਤਾਂ ਕਦੇ ਵੀ ਦੱਸ ਕੇ ਨਹੀਂ ਆਉਂਦੀਆਂ, ਇਸ ਲਈ ਖਾਲਸਾ ਇੰਸ਼ੋਰੈਂਸ ਏਜੰਸੀ ਦੇ ਲਾਈਫ ਇੰਸ਼ੋਰੈਂਸ ਪਲਾਨਸ। ਲਾਈਫ ਦੇ ਵਿੱਚ ਮੁਸੀਬਤਾਂ ਲਈ ਹਮੇਸ਼ਾ ਰਹੋ ਤਿਆਰ। ਖਾਲਸਾ ਇੰਸ਼ੋਰੈਂਸ ਏਜੰਸੀ 408-272-2500। ਐਲਕ ਗਰੋਵ ਦਾ ਸਭ ਤੋਂ ਵੱਡਾ ਗਰੋਸਰੀ ਸਟੋਰ ਇੰਡੀਆ ਸਪਾਈਸਸ ਐਂਡ ਮਿਊਜ਼ਿਕ ਅੰਡਰ ਨਿਊ ਮੈਨੇਜਮੈਂਟ, ਜਿੱਥੋਂ ਖਰੀਦ ਸਕਦੇ ਹੋ ਹਰ ਇੱਕ ਤਰ੍ਹਾਂ ਦੀ ਇੰਡੀਅਨ ਗਰੋਸਰੀ, ਤਾਜ਼ੀਆਂ ਸਬਜ਼ੀਆਂ ਤੇ ਮਸਾਲੇ ਅਤੇ ਬਰਤਨ ਵੀ ਖਰੀਦ ਸਕਦੇ ਹੋ। ਤਾਜ਼ੀਆਂ ਸਬਜ਼ੀਆਂ ਹਰ ਰੋਜ਼ ਮਿਲਦੀਆਂ ਹਨ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ ਪਾਲ ਸਿੰਘ ਬੋਪਾਰਾਏ 9166911110 916-691-1110। ਇੰਡੀਆ ਸਪਾਈਸਸ ਐਂਡ ਮਿਊਜ਼ਿਕ 9059 ਬਰੋਸਵਿਲ ਰੋਡ ਸਵੀਟ 100 ਐਲਕ ਗਰੋਵ। ਇਹ ਖੁੱਲੇ ਰਹਿੰਦੇ ਹਨ ਹਫਤੇ ਦੇ 7 ਦਿਨ, ਸਵੇਰੇ 9 ਵਜੇ ਤੋਂ ਰਾਤੀ 9 ਵਜੇ ਤੱਕ।
ਇੰਸ਼ੋਰੈਂਸ ਦੀ ਦੁਨੀਆ ਦੇ ਵਿੱਚ ਭਰੋਸੇਮੰਦ ਨਾਮ ਖਾਲਸਾ ਇੰਸ਼ੋਰੈਂਸ ਏਜੰਸੀ। ਆਪਣੇ ਕਿਸੇ ਵੀ ਤਰੀਕੇ ਦੀ ਇੰਸ਼ੋਰੈਂਸ ਆਟੋ, ਹੋਮ, ਕਮਰਸ਼ੀਅਲ, ਲਾਈਫ ਕਰਵਾਉਣੀ ਹੋਵੇ ਤਾਂ ਅੱਜ ਹੀ ਸੰਪਰਕ ਕਰੋ। ਖਾਲਸਾ ਇੰਸ਼ੋਰੈਂਸ ਏਜੰਸੀ 408 272 2500। 26 ਸਾਲ ਤੋਂ ਵੱਧ ਦਾ ਤਜਰਬਾ। ਕਾਲ 408 272 2500 408 272 2500। ਖਾਲਸਾ ਇੰਸ਼ੋਰੈਂਸ ਏਜੰਸੀ। ਗੁਰੀ ਅੱਜ ਮੇਰਾ ਘਰੇ ਖਾਣਾ ਖਾਣ ਨੂੰ ਬਿਲਕੁਲ ਦਿਲ ਨਹੀਂ ਕਰ ਰਿਹਾ। ਚੱਲ ਫਿਰ ਕਿਤੋਂ ਬਾਹਰੋਂ ਖਾਣਾ ਖਾ ਆਉਨੇ ਆ। ਮੇਰਾ ਅੱਜ ਚਾਟ ਖਾਣ ਨੂੰ ਦਿਲ ਕਰਦਾ ਹੈ, ਨਾਲੇ ਛੋਲੇ ਭਟੂਰੇ। ਦੱਸ ਫਿਰ ਕਿੱਥੇ ਖਾਣਾ ਖਾਣ ਜਾਣਾ? ਆਪਾਂ ਚੱਲਦੇ ਆ ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟਸ। ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟਸ, ਜਿੱਥੇ ਕਿ ਤੁਸੀਂ ਵੈਜ, ਨਾਨ ਵੈਜ ਖਾਣਾ ਵੀ ਖਾ ਸਕਦੇ ਹੋ, ਛੋਲੇ ਭਟੂਰੇ ਵੀ ਖਾ ਸਕਦੇ ਹੋ ਤੇ ਖਾ ਸਕਦੇ ਹੋ ਹਰ ਇੱਕ ਤਰ੍ਹਾਂ ਦੀ ਚਾਟ। ਅਤੇ ਵਿਆਹ ਸ਼ਾਦੀ ਵਾਸਤੇ ਭਾਜੀ ਵੀ ਬਣਾਉਂਦੇ ਹਨ। 50 ਬੰਦਿਆਂ ਦੇ ਬੈਠ ਕੇ ਖਾਣ ਦੀ ਜਗ੍ਹਾ ਵੀ ਹੈ ਅਤੇ ਫੂਡ ਨੂੰ ਟੂ ਗੋ ਵੀ ਕਰ ਸਕਦੇ ਹੋ। ਤੇ ਆਉਂਦੇ ਆਉਂਦੇ ਆਪਾਂ ਮੰਮੀ ਹੁਣਾਂ ਵਾਸਤੇ ਮਠਿਆਈਆਂ ਵੀ ਲੈ ਆਵਾਂਗੇ। ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟਸ 7452 ਫੁੱਟਹਿਲ ਬੁਲੇਵਾਰਡ, ਰੋਜ਼ਵਿਲ। ਅਤੇ ਇਹਨਾਂ ਦੀ ਨਵੀਂ ਬ੍ਰਾਂਚ 1013 ਰੈਲੀਸ ਸਟਰੀਟ, ਫੋਲਸਮ ਦੀ ਗ੍ਰੈਂਡ ਓਪਨਿੰਗ ਵੀ ਹੋ ਚੁੱਕੀ ਹੈ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 248228 4580 248 228 4580। ਅਤੇ ਇਹਨਾਂ ਨੂੰ ਕਿਚਨ ਵਿੱਚ ਹੈਲਪਰ ਦੀ ਵੀ ਜ਼ਰੂਰਤ ਹੈ। ਚੱਲ ਫਿਰ ਚੱਲੀਏ ਬੰਬੇ ਕੁਜ਼ੀਨ ਐਂਡ ਇੰਡੀਅਨ ਸਵੀਟਸ ਤੇ। ਕੈਸਲਮੈਨ ਪ੍ਰਾਪਰਟੀਜ਼ ਤੋਂ ਨਵਾਂ ਘਰ ਖਰੀਦਣ ਦੀ ਇੱਕ ਹੋਰ ਵਜ੍ਹਾ। ਬਹੁਤ ਹੀ ਸੋਹਣੇ 3-4 ਬੈਡਰੂਮ ਦੇ ਘਰ। ਸਟਾਰਟਿੰਗ ਪ੍ਰਾਈਸ 3,80,000। ਮਾਡਲ ਹੋਮ ਦੇਖਣ ਆਏ ਮੌਕੇ ਪੰਜਾਬੀ ਰੇਡੀਓ USA ਦਾ ਨਾਮ ਲੈਣ ਤੇ $10 ਦਾ ਸਟਾਰਬਕ ਗਿਫਟ ਕਾਰਡ। ਕੈਸਲਮੈਨ ਪ੍ਰਾਪਰਟੀਜ਼ ਦੇ ਇਹ ਨਵੇਂ ਘਰ ਗੁਰਦੁਆਰਾ ਦਸ਼ਮੇਸ਼ ਦਰਬਾਰ ਦੇ ਬਿਲਕੁਲ ਨਜ਼ਦੀਕ। ਨਵੀਂ ਕੰਸਟਰਕਸ਼ਨ ਐਲਗਰੋਵ ਸੈਕਰਾਮੈਂਟੋ ਦੀ ਬਾਰਡਰ ਦੇ ਉੱਤੇ। ਕੈਸਲਮੈਨ ਪ੍ਰਾਪਰਟੀਜ਼ CASELMAN। ਹੋਰ ਜਾਣਕਾਰੀ castlemanproperties.com ਤੇ। ਇੰਸ਼ੋਰੈਂਸ ਦੀ ਦੁਨੀਆ ਦੇ ਵਿੱਚ ਭਰੋਸੇਮੰਦ ਨਾਮ ਖਾਲਸਾ ਇੰਸ਼ੋਰੈਂਸ ਏਜੰਸੀ। ਆਪਣੇ ਕਿਸੇ ਵੀ ਤਰੀਕੇ ਦੀ ਇੰਸ਼ੋਰੈਂਸ ਆਟੋ, ਹੋਮ, ਕਮਰਸ਼ੀਅਲ, ਲਾਈਫ ਕਰਵਾਉਣੀ ਹੋਵੇ ਤਾਂ ਅੱਜ ਹੀ ਸੰਪਰਕ ਕਰੋ। ਖਾਲਸਾ ਇੰਸ਼ੋਰੈਂਸ ਏਜੰਸੀ 408 272 2500। 26 ਸਾਲ ਤੋਂ ਵੱਧ ਦਾ ਤਜਰਬਾ। ਕਾਲ 408 272 2500 408 272 2500। ਖਾਲਸਾ ਇੰਸ਼ੋਰੈਂਸ ਏਜੰਸੀ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਤੁਹਾਡਾ ਆਪਣਾ ਸਤੀ ਸਤਵਿੰਦਰ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ। ਸਭ ਦਾ ਸਵਾਗਤ ਹੈ। ਸਰੋਤੇ ਪ੍ਰੋਗਰਾਮ ਚੱਲ ਰਿਹਾ ਜੀ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਧੰਨਵਾਦ ਜੀ। ਇੱਕ ਵਾਰੀ ਫੇਰ ਸਰੋਤਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਹਰਜੋਤ ਸਿੰਘ ਜੀ, ਜਿਹੜੀ H1B ਵੀਜ਼ੇ ਨੂੰ ਲੈ ਕੇ ਬਹੁਤ ਇਸ ਟਾਈਮ ਰੌਲਾ ਰੱਪਾ ਵੀ ਚੱਲ ਰਿਹਾ। ਇਮੀਗ੍ਰੇਸ਼ਨ ਦੇ ਵਿੱਚ ਸਖਤੀ ਜਿਹੜੀ ਉਹ ਹੋਈ ਹੈ। ਸਭ ਨੂੰ ਪਤਾ ਹੈ ਵੀ ਇਸ ਪ੍ਰਸ਼ਾਸਨ ਦੇ ਦੁਆਰਾ ਹਰ ਇੱਕ ਤਰੀਕੇ ਦੀ ਜਿਹੜੀ ਸਖਤੀ ਕੀਤੀ ਆ। ਸੋ H1B ਵੀਜ਼ੇ ਵਾਲੇ ਕਹਿੰਦੇ ਸਭ ਤੋਂ ਜ਼ਿਆਦਾ ਇਹਨਾਂ ਦੀ ਮਾਰ ਦੇ ਅਧੀਨ ਜਿਹੜੇ ਉਹ ਆਏ ਹੋਏ ਨੇ। ਸੋ ਇੱਕ ਜਿਹੜੇ ਆંકੜੇ ਇਸ ਟਾਈਮ USCIS ਦੇ ਦੁਆਰਾ ਜਿਹੜੇ ਜਾਰੀ ਕੀਤੇ ਗਏ ਨੇ, ਡਾਟਾ ਜਿਹੜਾ ਜਾਰੀ ਕੀਤਾ ਗਿਆ ਹੈ ਉਸ ਦੇ ਵਿੱਚ ਦੱਸਿਆ ਗਿਆ ਆ ਵੀ USCIS ਨੇ 2080
18 ਦੇ ਫਿਸਕਲ ਜਿਹੜਾ ਈਅਰ ਆ ਉਸ ਦੇ ਵਿੱਚ 80% ਜਿਹੜੇ H1B ਪਟੀਸ਼ਨਾਂ ਜਿਹੜੀਆਂ ਨਵੀਆਂ ਆਈਆਂ ਸੀ, ਇਨੀਸ਼ੀਅਲ ਪਟੀਸ਼ਨਾਂ ਆਈਆਂ ਸੀ, ਜਿਹੜੀਆਂ ਖਾਸ ਕਰਕੇ ਕੰਪਨੀਆਂ ਇੱਕ ਕੈਪਜੈਮਨੀ ਅਤੇ ਕੋਗਨੀਜ਼ੈਂਟ, ਸਿੰਟਲ, ਇਨਫੋਸਿਸ, ਮਾਈਂਡਟਰੀ, HCL ਅਮਰੀਕਾ, ਇਹਨਾਂ ਸਾਰਿਆਂ ਨੂੰ ਲੈ ਕੇ ਜਿਹੜੇ ਆ ਉਹ 50 ਤੋਂ ਲੈ ਕੇ 80% ਤੱਕ ਡਿਨਾਈ ਕੀਤੀਆਂ ਵੀ ਉਹਨਾਂ ਨੂੰ H1B ਵੀਜ਼ੇ ਜਿਹੜੇ ਉਹ ਨਹੀਂ ਦਿੱਤੇ ਗਏ। ਜਦ ਕਿ ਦੂਜੇ ਪਾਸੇ ਅਮਰੀਕਾ ਦੀਆਂ ਵੱਡੀਆਂ ਕੰਪਨੀਆਂ ਜਿਨ੍ਹਾਂ 'ਚ ਐਮਾਜ਼ੋਨ, ਫੇਸਬੁੱਕ, ਐਪਲ, ਗੂਗਲ, ਇਹਨਾਂ ਸਾਰਿਆਂ ਨੂੰ 1% ਜਿਹੜਾ ਡਿਨਾਈਲ ਰੇਟ ਜਿਹੜਾ ਉਹ ਰਿਹਾ ਆ। ਸੋ ਕਿਤੇ ਨਾ ਕਿਤੇ ਇਹ ਸਾਫ਼ ਇਸ ਦੇ ਵਿੱਚ ਜਿਹੜਾ ਨਜ਼ਰ ਆ ਰਿਹਾ, ਖਾਸ ਕਰਕੇ ਜਿਹੜੀਆਂ ਮਲਟੀਨੈਸ਼ਨਲ ਕੰਪਨੀਆਂ, ਬਾਹਰਲੇ ਮੁਲਕਾਂ ਦੀਆਂ ਜਿਹੜੀਆਂ ਮੇਨ ਕੰਪਨੀਆਂ ਆ, ਉਹਨਾਂ ਦੇ ਜਿਹੜੇ H1B ਵੀਜ਼ੇ ਆ ਕਾਫੀ ਜ਼ਿਆਦਾ ਜਿਹੜੇ ਡਿਨਾਈ ਹੋ ਰਹੇ ਨੇ। ਅਤੇ ਇਹਦੇ ਵਿੱਚ ਇਹ ਵੀ ਕਾਰਨ ਹੈ, ਇੱਕ ਤਾਂ ਉਹਨਾਂ ਦਾ ਆંકੜਾ ਜ਼ਿਆਦਾ ਹੁੰਦਾ ਆ, ਉਹ ਜ਼ਿਆਦਾ ਜਿਹੜੇ ਲੋਕਾਂ ਦਾ ਅਪਲਾਈ ਕਰਦੇ ਆ ਅਤੇ ਉਨਾ ਹੀ ਜ਼ਿਆਦਾ ਚਾਂਸ ਹੁੰਦਾ ਆ। ਸੋ USCIS ਦੇ ਆંકੜੇ ਦੇ ਜਿਹੜੇ ਮੁਤਾਬਕ ਹੁਣ ਤੱਕ ਦੇ ਇਤਿਹਾਸ ਦੇ ਵਿੱਚ ਸਭ ਤੋਂ ਜ਼ਿਆਦਾ ਰਿਕੁਐਸਟ ਫਾਰ ਐਵੀਡੈਂਸ ਦੀ ਜਿਹੜੀ ਡਿਮਾਂਡ ਆ ਉਹ ਕੰਪਨੀਜ਼ ਦੇ H1B ਵੀਜ਼ੇ ਜਿਹੜੇ ਅਪਲਾਈ ਕਰ ਰਹੇ ਆ ਉਹਨਾਂ ਦੇ ਲਈ ਕੀਤੀ ਗਈ ਆ। RFE ਜਿਸ ਨੂੰ ਜਿਹੜਾ ਆਖਿਆ ਜਾਂਦਾ ਹੈ, ਹੋਰ ਵੀ ਬਹੁਤ ਸਾਰੇ ਜਿਹੜੇ ਇਮੀਗ੍ਰੇਸ਼ਨ ਦੇ ਪ੍ਰੋਸੈਸ ਦੇ ਵਿੱਚ RFE ਦੀ ਜਿਹੜੀ ਮੰਗ ਆ ਉਹ ਰੱਖੀ ਜਾਂਦੀ ਹੁੰਦੀ ਆ। ਸੋ ਰਿਕੁਐਸਟ ਫਾਰ ਐਵੀਡੈਂਸ ਜਿਹੜੀ ਉਹ ਇਸ ਟਾਈਮ 60% ਤੋਂ ਵੱਧ ਜਿਹੜੇ ਨਵੇਂ ਕਹਿ ਸਕਦੇ ਆ ਵੀ ਅਪਲਾਈ ਕਰ ਰਹੇ ਆ ਉਹਨਾਂ ਦੇ ਲਈ ਦਿੱਤੀ ਜਾ ਰਹੀ ਆ, ਅਤੇ ਉਹਨਾਂ ਦੇ ਵਿੱਚੋਂ ਅਪਰੂਵਲ ਰੇਟਿੰਗ ਬਹੁਤ ਹੀ ਜ਼ਿਆਦਾ ਘੱਟ, ਹੁਣ ਤੱਕ ਦੇ ਇਤਿਹਾਸਿਕ ਤੌਰ ਦੇ ਉੱਤੇ ਸਭ ਤੋਂ ਘੱਟ ਅਪਰੂਵ ਜਿਹੜੇ ਆ ਉਹ ਕੀਤੇ ਜਾ ਰਹੇ ਆ। ਸੋ ਰਾਸ਼ਟਰਪਤੀ ਟਰੰਪ ਦੀ ਜਿਹੜੀ ਇਮੀਗ੍ਰੇਸ਼ਨ ਨੂੰ ਲੈ ਕੇ ਕਹਿ ਲਓ ਵੀ ਕ੍ਰੈਕਡਾਊਨ ਹੈਗਾ ਆ, ਅਤੇ ਜਾਂ ਫਿਰ ਜਿਹੜੀ ਸਖਤੀ ਆ ਉਸ ਦਾ ਕਿਤੇ ਨਾ ਕਿਤੇ ਜਿਹੜਾ ਭਾਰ ਆ H1B ਜਿਹੜੇ ਆ ਉਹ ਵੀਜ਼ੇ ਵਾਲਿਆਂ ਦੇ ਉੱਤੇ ਇਸ ਕ੍ਰੈਕਡਾਊਨ ਦੇ ਜ਼ਰੀਏ ਜਿਹੜਾ ਉਹ ਹੋ ਰਿਹਾ ਆ। ਅਤੇ ਦੇਖੋ ਅਮਰੀਕਾ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਕੰਪਨੀਜ਼ ਆ ਉਹ H1B ਵੀਜ਼ੇ ਦੇ ਸਿਰ ਦੇ ਉੱਤੇ ਹੀ ਕਹਿ ਲਓ ਵੀ ਇਸ ਟਾਈਮ ਚੱਲ ਰਹੀਆਂ ਨੇ, ਚਾਹੇ ਕੋਈ ਮੰਨੇ ਚਾਹੇ ਕੋਈ ਉਹ ਨਾ ਮੰਨੇ। ਬਹੁਤ ਸਾਰੇ ਜਿਹੜੇ ਲੋਕਾਂ ਨੂੰ ਉਹ ਬਾਹਰਲੇ ਮੁਲਕਾਂ ਤੋਂ ਇੱਥੇ ਲੈ ਕੇ ਆਉਂਦੇ ਨੇ, ਉਹ ਟੈਕਨੋਲੋਜੀ ਦਾ ਜਿਹੜਾ ਉਹ ਕੰਮ ਕਿਤੇ ਨਾ ਕਿਤੇ ਕਰਦੇ ਨੇ। ਅਤੇ ਇਸ H1B ਵੀਜ਼ੇ ਦੇ ਵਿੱਚ ਸਭ ਤੋਂ ਵੱਡਾ ਕਹਿ ਲਓ ਵੀ ਯੋਗਦਾਨ ਜਿਹੜੇ ਲੋਕ ਇੱਥੇ ਆ ਕੇ ਕੰਮ ਕਰ ਰਹੇ ਨੇ ਉਹ ਭਾਰਤੀ ਜਿਹੜੇ ਉਹ ਸਭ ਤੋਂ ਜ਼ਿਆਦਾ ਇੱਧਰ ਆ ਰਹੇ ਨੇ। ਚਾਈਨਾ ਦੇ ਨਾਲ ਤਾਂ ਆਲਰੇਡੀ ਇਹਨਾਂ ਦਾ ਬੜਾ ਰੌਲਾ ਰੱਪਾ ਆ ਇਸ ਕੰਮ ਦੇ ਵਿੱਚ ਚੱਲ ਰਿਹਾ ਹੈਗਾ ਆ ਜੀ। ਸੋ ਬਿਲਕੁਲ ਪ੍ਰੈਜ਼ੀਡੈਂਟ ਡੋਨਲਡ ਟਰੰਪ ਵੱਲੋਂ ਬਾਈ ਅਮਰੀਕਨ ਅਤੇ ਹਾਇਰ ਅਮਰੀਕਨ ਇਹ ਚੀਜ਼ਾਂ ਖਰੀਦੋ ਅਤੇ ਅਮਰੀਕਨ ਲੋਕਾਂ ਨੂੰ ਹਾਇਰ ਕਰੋ, ਇੱਕ ਐਗਜ਼ੀਕਿਊਟਿਵ ਆਰਡਰ ਅਪ੍ਰੈਲ 18, 2017 'ਚ ਇਸ਼ੂ ਕੀਤਾ ਗਿਆ ਸੀ ਕੈਨੋਸ਼ਾ, ਵਿਸਕੌਨਸਨ ਦੇ ਵਿੱਚ। ਅਤੇ ਉਸੇ ਹੀ ਆਰਡਰ ਦੇ ਤਹਿਤ ਜਿਹੜੇ ਕਹਿੰਦੇ ਵੀ ਜਿਹੜੇ IT ਕੰਪਨੀਆਂ ਨੂੰ ਹੁਣ H1B ਵੀਜ਼ੇ ਵਾਲੇ ਜਿਹੜੇ ਲੋਕ ਹੈਗੇ ਆ ਉਹ ਹਾਇਰ ਕਰਨੇ ਜਿਹੜੇ ਆ ਕਾਫੀ ਔਖੇ ਹੋਏ ਆ। ਜਿਸ ਤਰ੍ਹਾਂ ਰਾਜਕਨਵੀਰ ਸਿੰਘ ਉਹਨਾਂ ਨੇ ਦੱਸਿਆ ਹੀ ਆ ਵੀ ਬਹੁਤ ਸਾਰੀਆਂ ਜਿਹੜੀਆਂ ਕੰਪਨੀਆਂ ਆ ਉਹਨਾਂ ਦੇ H1B ਵੀਜ਼ੇ ਜਿਹੜੇ ਆ ਉਹ ਡਿਨਾਈਲ ਰੇਟ ਬਹੁਤ ਜ਼ਿਆਦਾ ਹੈਗਾ। ਜਿਸ ਤਰ੍ਹਾਂ ਕੈਪਜੈਮਨੀ ਕਰਕੇ ਕੰਪਨੀ, ਉਹਨਾਂ ਦਾ 80% ਜਿਹੜਾ ਡਿਨਾਈਲ ਰੇਟ ਹੈਗਾ ਆ। ਪਰ ਜਿਹੜੀਆਂ ਟੌਪ ਦੀਆਂ ਕੰਪਨੀਆਂ ਹੈਗੀਆਂ USA ਦੇ ਵਿੱਚ, ਐਮਾਜ਼ੋਨ, ਮਾਈਕਰੋਸੋਫਟ, ਇੰਟਲ, ਗੂਗਲ ਅਤੇ ਫੇਸਬੁੱਕ, ਐਪਲ, ਇਹਨਾਂ ਦਾ ਸਿਰਫ 1 ਜਾਂ 2% ਹੀ ਹੈਗਾ ਆ। ਅਤੇ ਇਸੇ ਤਰ੍ਹਾਂ ਇੱਕ ਜਿਹੜੀ ਸਟੱਡੀ ਸੈਂਟਰ ਫਾਰ ਇਮੀਗ੍ਰੇਸ਼ਨ ਸਟੱਡੀਜ਼ ਵੱਲੋਂ ਇੱਕ ਨਵੀਂ ਸਟੱਡੀ ਆਈ ਆ, ਕਹਿੰਦੇ ਵੀ ਜਿਹੜੇ ਇਮੀਗਰੈਂਟਸ, ਜਿਹੜੇ ਫੋਰਨ ਬੋਰਨ ਇਮੀਗਰੈਂਟਸ ਹੈਗੇ ਆ ਉਹ ਲੈਸ ਸਕੇਲਡ ਹੈਗੇ ਦੈਨ US ਡਿਗਰੀ ਹੋਲਡਰਸ। ਜਿਹੜੇ ਇਮੀਗਰੈਂਟ USA 'ਚ ਆ ਕੇ ਡਿਗਰੀ ਕਰਦੇ ਆ ਉਹ ਕਹਿੰਦੇ ਮੋਰ ਸਕੇਲਡ ਆ ਦੈਨ ਜੇ ਇੰਡੀਆ ਤੋਂ ਜਿਹੜੇ ਡਿਗਰੀ ਕਰਕੇ ਆਉਂਦੇ ਹੈਗੇ ਆ। ਜੀ ਬਿਲਕੁਲ। ਸੋ ਕਾਫੀ ਜਿਹੜਾ ਹਰਜੋਤ ਸਿੰਘ ਜੀ ਇਸ ਦੇ ਵਿੱਚ ਜਿਹੜਾ ਉਹ ਦੇਖਿਆ ਜਾ ਰਿਹਾ ਆ, ਅਤੇ H1B ਵੀਜ਼ੇ ਦੇ ਉੱਤੇ ਕਿਤੇ ਨਾ ਕਿਤੇ ਕਾਫੀ ਜ਼ਿਆਦਾ ਜਿਹੜਾ ਕ੍ਰੈਕਡਾਊਨ ਆ ਉਹ ਦੇਖਿਆ ਆ, ਅਤੇ ਕੰਪਨੀਆਂ ਜਿਹੜਾ ਇਸ ਦਾ ਭਾਰ ਵੀ ਜਿਹੜੇ ਕਿਤੇ ਨਾ ਕਿਤੇ ਜਿਹੜਾ ਹੁਣ ਚੱਲ ਰਹੀਆਂ ਆ। ਹੁਣ ਦੇਖੋ ਉਹ ਜਿਹੜੀਆਂ ਕੰਪਨੀਆਂ ਦੇ ਜਿਨ੍ਹਾਂ ਨੂੰ ਡਿਨਾਈਲ ਜਿਹੜੇ ਜ਼ਿਆਦਾ ਮਿਲ ਰਹੇ ਉਹ ਕਹਿ ਰਹੇ ਆ ਵੀ ਅਸੀਂ ਦੇਖੋ GDP ਦੇ ਵਿੱਚ ਵਾਧਾ ਕਰਨ ਦੇ ਵਿੱਚ ਇਹਨਾਂ ਕੰਪਨੀਆਂ ਦਾ ਜਿਹੜਾ ਸਹਾਇਤਾ ਕਰ ਰਹੇ ਆ, ਅਤੇ ਸਾਡੇ ਨਾਲ ਕਿਤੇ ਨਾ ਕਿਤੇ ਇਹ ਜਿਹੜਾ ਧੱਕਾ ਹੋ ਰਿਹਾ ਆ। ਪਰ ਸਭ ਨੂੰ ਪਤਾ ਆ ਵੀ ਪਿਛਲੇ ਕਈ ਸਾਲਾਂ ਦੇ ਵਿੱਚ, ਪਿਛਲੇ ਕਈ ਦਹਾਕਿਆਂ ਤੋਂ ਹੀ ਜਿਹੜਾ H1B ਵੀਜ਼ੇ ਦੀ ਜਿਹੜੀ ਬਹੁਤ ਜ਼ਿਆਦਾ ਦੁਰਵਰਤੋਂ ਇਹਨਾਂ ਕੰਪਨੀਆਂ ਦੇ ਦੁਆਰਾ ਜਿਹੜੀ ਉਹ ਕੀਤੀ ਜਾਂਦੀ ਰਹੀ ਆ। ਨਕਲੀ ਜਿਹੜੇ ਆ ਉਹ ਬਣਾ ਕੇ ਐਕਸਪੀਰੀਅੰਸ ਤੇ ਉਹ ਬਹੁਤ ਕੁਛ ਜਿਹੜਾ ਕਰਕੇ ਆ, ਝੂਠੀਆਂ ਹਾਂ ਬਹੁਤ ਕੁਛ ਜਿਹੜਾ ਪਰਦਾਫਾਸ਼ ਇਸ ਦੇ ਵਿੱਚ ਜਿਹੜਾ ਹੋ ਰਿਹਾ ਆ। ਕਿਉਂਕਿ ਇੱਕ ਇਸ ਦੇ ਵਿੱਚ ਇਹ ਵੀ ਗੱਲ ਹੈਗੀ, ਜਿਹੜੀ ਇੱਥੇ ਦੀ ਕੰਪਨੀ ਆ ਉਸ ਨੂੰ ਪਹਿਲੋਂ ਮੌਕਾ ਦੇਣਾ ਪੈਂਦਾ ਆ ਅਮਰੀਕੀ ਜਿਹੜੇ ਉਹ ਨਾਗਰਿਕ ਨੂੰ ਜਾਂ ਅਮਰੀਕੀ ਲੋਕਾਂ ਦੇ ਲਈ ਉਹ ਜੌਬ ਨੂੰ ਓਪਨ ਕਰਨਾ ਪੈਂਦਾ। ਜੇ ਉਹਨਾਂ ਨੂੰ ਵਿੱਚੋਂ ਉੱਥੋਂ ਲੋੜੀਂਦਾ ਬੰਦਾ ਉਸ ਦੇ ਮੁਤਾਬਕ ਨਹੀਂ ਮਿਲਦਾ, ਫਿਰ ਜਿਹੜਾ ਉਹ ਕੰਮ ਜਿਹੜਾ ਬਾਹਰਲੇ ਬੰਦੇ ਤੋਂ ਕਰਵਾ ਸਕਦੇ ਆ। ਅਤੇ ਜਿੱਦਾਂ
ਜਿੱਦਾਂ ਹਰਜੋਤ ਜੀ ਨੇ ਜ਼ਿਕਰ ਕੀਤਾ, ਝੂਠੀਆਂ ਇੰਟਰਵਿਊ ਜਿਹੜੀਆਂ ਉਹ ਸ਼ੋਅ ਕਰਦੇ ਰਹੇ। ਬਹੁਤ ਸਾਰੀਆਂ ਕੰਪਨੀਆਂ ਦੇ ਵਿੱਚ ਹਾਈ ਲੈਵਲ ਪੋਜੀਸ਼ਨ ਤੇ ਇੰਡੀਅਨਸ ਲੱਗੇ ਹੋਏ ਆ, ਕੋਈ ਜਿਸ ਤਰ੍ਹਾਂ ਮੈਨੇਜਰ ਲੈਵਲ ਤੇ ਉਹਨਾਂ ਨੇ ਆਪਣੀਆਂ ਕੰਸਲਟਿੰਗ ਕੰਪਨੀਆਂ ਖੋਲੀਆਂ ਆ ਤੇ ਉਹਦੇ ਵਿੱਚ ਵੀ ਭੇਜਿਆ। ਸੋ ਇੰਨੀ ਜ਼ਿਆਦਾ ਹੇਰਾਫੇਰੀ ਹੁੰਦੀ। ਸੋ ਅਲਟੀਮੇਟਲੀ ਜਿਹੜੇ ਇਮੀਗ੍ਰੇਸ਼ਨ ਵਾਲੇ ਹੈਗੇ ਆ ਉਹਨਾਂ ਨੂੰ ਪਤਾ ਲੱਗ ਗਿਆ ਵੀ ਹੁਣ ਇਹ ਜਿਹੜਾ ਕੰਮ ਨਹੀਂ ਚੱਲਣਾ, ਤੇ ਇਹਦੇ ਨਾਲ ਹੁਣ ਕੀ ਆ ਵੀ ਕਈ ਵਾਰੀ ਫਿਰ ਜਿਹੜਾ ਸਹੀ ਬੰਦਾ ਹੁੰਦਾ ਉਹ ਵੀ ਫਿਰ ਰਗੜ ਹੋ ਜਾਂਦਾ। ਬਿਲਕੁਲ ਜੀ। ਤੇ ਆਪਣੇ ਨਾਲ ਹਰਜੋਤ ਸਿੰਘ ਜੀ ਇਸ ਟਾਈਮ ਜਕਾਰਾ ਮੂਵਮੈਂਟ ਤੋਂ ਜੁੜ ਚੁੱਕੇ ਨੇ ਸਿਮਰਨਜੀਤ ਸਿੰਘ, ਉੱਥੋਂ ਦੇ ਪਾਰਸ ਯੂਥ ਸੈਂਟਰ ਦੇ ਜਿਹੜੇ ਡਾਇਰੈਕਟਰ ਨੇ ਫਰੈਜ਼ਨੋ ਦੇ ਵਿੱਚ, ਤੇ ਉਹ ਆਪਣੇ ਨਾਲ ਜਿਹੜੀ ਜਕਾਰਾ ਮੂਵਮੈਂਟ ਦੀਆਂ ਜਿਹੜੀਆਂ ਆਉਣ ਵਾਲੇ ਹਫ਼ਤੇ ਦੇ ਵਿੱਚ ਕੀ ਕੁਛ ਜਿਹੜਾ ਉਹ ਲੈ ਕੇ ਆ ਰਹੇ ਨੇ, ਕੀ ਕੁਛ ਉਹ ਕਰ ਰਹੇ ਨੇ, ਉਸ ਦੇ ਬਾਰੇ ਜਾਣਕਾਰੀਆਂ ਦੇਣਗੇ। ਸਿਮਰਨਜੀਤ ਸਿੰਘ ਜੀ, ਆਇਆਂ ਨੂੰ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਜੀ ਸਿਮਰਨ, ਦੱਸ ਦਿਓ ਕੀ ਜਿਹੜੀਆਂ ਜਾਣਕਾਰੀਆਂ ਹੈਗੀਆਂ ਇਸ ਵੀਕ ਦੇ ਵਿੱਚ, ਕੀ ਜਿਹੜਾ ਜਕਾਰਾ ਮੂਵਮੈਂਟ ਦੇ ਵੱਲੋਂ ਕੀਤਾ ਜਾ ਰਿਹਾ ਹੈ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੋਰ ਜੀ, ਮੇਰਾ ਨਾਮ ਸਿਮਰਨਜੀਤ ਸਿੰਘ ਹੈ ਤੇ ਮੈਂ ਦੋ ਗੱਲਾਂ ਜਕਾਰਾ ਮੂਵਮੈਂਟ ਦੇ ਬਾਰੇ ਸੁਣਾਉਣੀਆਂ ਆ। ਜਕਾਰਾ ਮੂਵਮੈਂਟ ਇੱਕ ਸਿੱਖ ਸੰਸਥਾ ਹੈ ਤੇ ਅਸੀਂ ਸਾਰੀ ਕੈਲੀਫੋਰਨੀਆ 'ਚ ਕੰਮ ਕਰਦੇ ਹਾਂ। ਸਾਡੇ ਬਹੁਤ ਤਰ੍ਹਾਂ ਦੇ ਪ੍ਰੋਗਰਾਮ ਨੇ, ਪਰ ਅੱਜ ਮੈਂ ਇੱਕ ਪ੍ਰੋਗਰਾਮ ਦੇ ਬਾਰੇ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਜੀ। ਹਾਂਜੀ, ਮੈਂ ਫਰੈਜ਼ਨੋ ਏਰੀਆ ਦੇ ਵਿੱਚ ਰਹਿਣਾ ਤੇ ਅਸੀਂ 2015 ਵਿੱਚ ਇੱਕ ਯੂਥ ਸੈਂਟਰ ਖੋਲਿਆ ਸੀ ਤੇ ਉਸ ਯੂਥ ਸੈਂਟਰ ਦਾ ਨਾਮ ਹੈ ਪਾਰਸ ਯੂਥ ਸੈਂਟਰ। ਇਸ ਯੂਥ ਸੈਂਟਰ ਦੇ ਵਿੱਚ ਖਾਸ ਬੱਚਿਆਂ ਦੀ ਟਿਊਸ਼ਨ ਚੱਲਦੀ ਹੈ। ਹਾਂਜੀ, ਬੱਚਿਆਂ ਦੀ ਟਿਊਸ਼ਨ ਚੱਲਦੀ ਹੈ ਆਪਣੀ। ਜੇ ਤੁਹਾਡੇ ਬੱਚਿਆਂ ਨੂੰ ਕਿਸੇ ਸਬਜੈਕਟ ਦੇ ਵਿੱਚ ਹੈਲਪ ਦੀ ਲੋੜ ਹੈ ਤੇ ਪਲੀਜ਼ ਉਹਨਾਂ ਨੂੰ ਸਾਡੇ ਕੋਲ ਭੇਜਿਓ। ਅਸੀਂ 3 ਤੋਂ ਲੈ ਕੇ 12ਵੀਂ ਤੱਕ ਟਿਊਸ਼ਨ ਪੜ੍ਹਾਉਂਦੇ ਹਾਂ। ਜੇ ਹੋਰ ਜਾਣਕਾਰੀ ਚਾਹੀਦੀ ਹੈ ਤੁਸੀਂ ਮੈਨੂੰ ਕਾਲ ਜਾਂ ਟੈਕਸਟ ਵੀ ਕਰ ਸਕਦੇ ਹੋ। ਮੇਰਾ ਨੰਬਰ ਹੈ 559-779-4916। ਇੱਕ ਵਾਰੀ ਹੋਰ 559-779-4916। ਹਾਂਜੀ ਜੀ, ਬਹੁਤ ਧੰਨਵਾਦ ਜੀ ਤੁਹਾਨੂੰ। ਇੱਕ ਵਾਰੀ ਸਿਮਰਨਜੀਤ ਸਿੰਘ ਜੀ ਦੱਸ ਕੇ ਜਾਓ, ਜਿਹੜੇ ਇਹਦੇ ਕੋਈ ਚਾਰਜਸ ਵੀ ਆ ਜਾਂ ਫ੍ਰੀ ਆ ਤੇ ਜਾਂ ਟਾਈਮਿੰਗ ਕੀ ਹੁੰਦੀ ਆ? ਹਾਂਜੀ ਹਾਂਜੀ, ਬਿਲਕੁਲ ਜੀ, ਬਿਲਕੁਲ ਜੀ। ਸਾਡੇ ਚਾਰਜਸ ਹੈਗੇ ਨਾ, ਅਸੀਂ ਜੇ ਫਲੈਟ ਰੇਟ ਰੱਖਿਆ ਜੀ ਅਸੀਂ $150 ਮਹੀਨੇ ਦਾ ਆ। ਪਰ ਜੇ ਜੇ ਤੁਸੀਂ ਬਾਕੀ ਏਰੀਆ ਤੇ ਜਾ ਕੇ ਤੁਸੀਂ ਕੰਪੇਅਰ ਕਰੋਗੇ ਜੇ ਆਪਣੇ ਜਿੱਦਾਂ ਕੈਪਲੈਨ, ਜਿਹੜੇ ਕੂਮਨ, ਦੂਸਰੇ ਟਿਊਟਰਿੰਗ ਸੈਂਟਰ ਹੁੰਦੇ ਆ, ਉੱਥੇ ਨਾ ਉਹਨਾਂ ਦੀ ਫੀਸ ਕਈ ਵਾਰੀ ਜ਼ਿਆਦਾ ਹਾਈ ਹੁੰਦੀ ਹੈ ਤੇ ਉਹ ਸਿਰਫ 1 ਜਾਂ 2 ਸਬਜੈਕਟ ਪੜ੍ਹਾਉਂਦੇ ਨੇ। ਸਾਡੇ ਜੀ ਅਸੀਂ ਸਾਰੇ ਸਬਜੈਕਟ ਕਵਰ ਕਰਦੇ, ਨਾਲੇ ਅਸੀਂ ਨਾ 4 ਦਿਨ ਖੁੱਲੇ ਹੁੰਦੇ ਆ ਆਪਣੇ ਮੰਡੇ ਤੋਂ ਥਰਸਡੇ 4 to 7। ਉੱਥੇ ਨਾ ਦੂਸਰੇ ਜਿਹੜੇ ਟਿਊਸ਼ਨ ਸੈਂਟਰ ਹੁੰਦੇ ਆ ਕਈ ਵਾਰੀ ਉਹ ਤੁਹਾਨੂੰ ਸਿਰਫ 2 ਦਿਨ ਲਈ ਆਉਣ ਦਿੰਦੇ ਆ। ਅਸੀਂ ਸਾਰੇ 4 ਦਿਨ ਖੁੱਲੇ ਹੁੰਦੇ ਆ ਤੇ ਉਹਨਾਂ ਦਾ ਕਈ ਵਾਰੀ ਉਹ ਮੈਂ ਏਦਾਂ ਵੀ ਨਹੀਂ ਕਹਿੰਦਾ ਵੀ ਉਹ ਮਾੜੇ ਆ, ਉਹ ਵੀ ਵਧੀਆ ਹੁੰਦੇ ਬੱਚਿਆਂ ਲਈ, ਪਰ ਨਾ ਉਹ ਕਈ ਵਾਰੀ ਨਾ ਜ਼ਿਆਦਾ ਸਪਲੀਮੈਂਟਲ ਫੋਕਸ ਹੁੰਦਾ ਉਹਨਾਂ ਦਾ ਨਾ। ਆਪਣਾ ਜਿਹੜਾ ਯੂਥ ਸੈਂਟਰ ਹੈ ਨਾ, ਕਈ ਵਾਰੀ ਬੱਚੇ ਨੂੰ ਨਾ ਜਿਹੜੇ ਮੰਮੀ ਡੈਡੀ ਇੱਥੇ ਪੰਜਾਬ ਤੋਂ ਆਏ ਉਹਨਾਂ ਨੂੰ ਲਾਈਕ ਆਪਣੀ ਇੰਗਲਿਸ਼ ਨਹੀਂ ਜ਼ਿਆਦਾ ਪਤਾ ਤੇ ਉਹਨਾਂ ਬੱਚਿਆਂ ਦੇ ਜਿਹੜੇ ਸਿੰਪਲ ਹੋਮਵਰਕ ਨਾ ਉਹ ਹੋਮਵਰਕ ਤੇ ਵੀ ਹੈਲਪ ਕਰ ਸਕਦੇ ਹੋ ਬੱਚਿਆਂ ਨੂੰ। ਤੇ ਅਸੀਂ ਜ਼ਿਆਦਾ ਜਿੱਦਾਂ ਬੱਚਿਆਂ ਦੇ ਧਿਆਨ ਜਿੱਦਾਂ ਹੋਮਵਰਕ ਤੇ ਕਰਦੇ ਹਾਂ, ਮੇਕ ਸ਼ੋਰ ਕਰਦੇ ਹਾਂ ਵੀ ਜੇ ਉਹਨਾਂ ਦਾ ਹੋਮਵਰਕ ਜੋ ਕੁਛ ਵੀ ਹੈ ਉਹਨਾਂ ਦੇ ਹੈਲਪ ਕਰੀਏ। ਪਹਿਲਾਂ ਜਿਹਨਾਂ ਦੇ ਉਹਨੇ ਗ੍ਰੇਡਸ ਅਸੀਂ ਸਹੀ ਲੈਵਲ ਤੇ ਲੈ ਕੇ ਆਈਏ। ਜੀ ਜੀ ਜੀ, ਚਲੋ ਵਧੀਆ ਜੀ, ਤੇ ਗੁੱਡ ਕੰਮ ਆ। ਤੇ ਚਲੋ ਤੇ ਕਾਂਟੈਕਟ ਕਰਨ ਦੇ ਲਈ ਤੁਸੀਂ ਆਲਰੇਡੀ ਜਿਹੜਾ ਫੋਨ ਨੰਬਰ ਦੱਸ ਹੀ ਦਿੱਤਾ ਹੈ 5597794916 ਤੇ ਤੁਸੀਂ ਇਹਨਾਂ ਨਾਲ ਕਾਂਟੈਕਟ ਕਰ ਸਕਦੇ ਹੋ। ਤੇ ਕੋਈ ਇਹ ਵੀ ਤੁਸੀਂ ਉੱਥੋਂ ਦੇ ਫਰੈਜ਼ਨੋ ਦੇ ਇਲਾਕੇ ਦੇ ਜਿਹੜੇ ਬੱਚੇ ਆ ਓਬਵੀਅਸਲੀ ਜਿਹੜੇ ਰੋਜ਼ ਤੁਹਾਡੇ ਕੋਲ ਆ ਜਾ ਸਕਦੇ ਨੇ, ਉਹਨਾਂ ਦੇ ਨਾਲ ਤੁਸੀਂ ਜਿਹੜਾ ਕਾਂਟੈਕਟ ਰੱਖਦੇ ਹੋ। ਸੋ ਬਹੁਤ ਬਹੁਤ ਸ਼ੁਕਰੀਆ ਸਿਮਰਨਜੀਤ ਸਿੰਘ, ਤੁਸੀਂ ਸਾਡੇ ਨਾਲ ਜੁੜੇ। ਥੈਂਕ ਯੂ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਰਾਜਕਰਨਵੀਰ ਸਿੰਘ ਜੀ, ਅਗਲੀ ਖਬਰ ਵੱਲ ਚੱਲੀਏ। ਓਕਲੈਂਡ ਦੇ ਵਿੱਚ ਟੀਚਰਸ ਦੀ ਜਿਹੜੀ ਸਟ੍ਰਾਈਕ ਆ ਉਹ ਆਲਮੋਸਟ ਤੈਅ ਹੋ ਗਈ ਆ ਤੇ ਇੱਕ ਬੜੀ ਹੈਰਾਨੀ ਵਾਲੀ ਗੱਲ ਹੋਈ ਕਿ ਇੱਕ ਨਿਊਜ਼ ਕਰੂ ਜਿਹੜਾ ਸੀਗਾ ਉਹ ਜਿਹੜਾ ਟੀਚਰ ਸਟ੍ਰਾਈਕ ਨੂੰ ਕਵਰ ਕਰਨ ਦੇ ਲਈ ਗਿਆ ਤੇ ਉਹ ਤੋਂ ਬਾਅਦ ਜਿਹੜਾ ਨਿਊਜ਼ ਕਰੂ ਲੋਕ ਆ ਉਹਨਾਂ ਨੂੰ ਹੀ ਜਿਹੜਾ ਆ ਕਿਸੇ ਨੇ ਰੌਬ ਕਰ ਲਿਆ। ਦੇਖੋ ਇਹ ਜਿਹੜੇ ਉੱਥੇ ਹਾਲ ਆ, ਹੁਣ ਉਹਨਾਂ ਦੀ ਗੱਲ ਜਿਹੜੀ ਉਹ ਟੀਚਰਾਂ ਦੀ ਉੱਥੇ ਪਹੁੰਚਾਉਣ ਗਏ ਆ, ਪਰ ਦੇਖੋ ਇਹਦੇ ਵਿੱਚ ਹੁਣ ਦੋ ਰਾਵਾਂ ਤਾਂ ਹੈ ਨਹੀਂ ਆ ਵੀ ਉੱਥੇ ਦੀ ਸਥਿਤੀ ਜਿਹੜੀ ਆ ਉਹ ਗ੍ਰਿਮ ਹੀ ਹੈਗੀ ਆ। ਉੱਥੇ ਕੋਈ ਜ਼ਿਆਦਾ ਵਧੀਆ ਜਿਹੜੇ ਹਾਲਾਤ ਨਹੀਂ ਆ। ਇਹ ਟੀਚਰ ਤਾਂ ਹੀ ਤਾਂ ਡਿਮਾਂਡ ਕਰਦੇ ਆ ਵੀ ਭਾਈ ਥੋੜ੍ਹਾ ਸਾਨੂੰ ਵੀ ਹੋਵੇ ਵਧੀਆ ਤਰੀਕੇ ਨਾਲ ਜਿਹੜਾ ਪੜ੍ਹਾ ਸਕੀਏ ਤੇ ਕੋਈ ਚੰਗੇ ਜਿਹੜੇ ਲੋਕ ਆ ਇੱਧਰਲੇ ਪਾਸੇ ਨੂੰ ਜਿਹੜੇ ਹੋਰ ਵੀ ਆਉਣ। ਤੇ ਉਹਨਾਂ ਦੀ ਉਹ ਗੱਲ ਕਰਨ ਜਿਹੜੇ ਗਏ ਸੀ, ਤੇ ਪਰ ਉੱਥੋਂ ਦੇ ਜਿਹੜੇ ਕੁਛ ਇੱਦਾਂ ਦੇ ਭੈੜੇ ਲੋਕ ਨੇ ਉਹਨਾਂ ਨੇ ਗਨ ਪੁਆਇੰਟ ਦੇ ਉੱਤੇ ਜਿਹੜਾ ਰੌਬ ਜਿਹੜਾ ਉੱਥੇ ਕਰ ਲਿਆ। CBS
ਦਾ KPIX5 ਜਿਹੜੇ ਚੈਨਲ ਵਾਲੇ ਕਹਿੰਦੇ ਉੱਥੇ ਗਏ ਹੋਏ ਸੀ ਤੇ ਉਹਨਾਂ ਦੀਆਂ ਜਿਹੜੀਆਂ ਚੀਜ਼ਾਂ ਉੱਥੋਂ ਚੋਰੀ ਕਰ ਲਈਆਂ ਤੇ ਉਸ ਤੋਂ ਬਾਅਦ ਇੱਕ ਗਾਰਡ ਦੇ ਜਿਹੜੀ ਗੋਲੀ ਵੀ ਮਾਰੀ ਹੈਗੀ। ਦੇਖ ਲਓ ਇੱਦਾਂ ਦੇ ਜਿਹੜੇ ਉੱਥੇ ਹਾਲਾਤ ਜਿਹੜੇ ਉਹ ਬਣੇ ਪਏ ਆ। ਸੋ ਓਕਲੈਂਡ ਪੁਲਿਸ ਡਿਪਾਰਟਮੈਂਟ ਕਹਿੰਦੇ ਇਨਵੈਸਟੀਗੇਟ ਜਿਹੜੇ ਉਹ ਕਰ ਰਹੇ ਨੇ, ਕੀ ਵਿਚਾਰੇ ਇਨਵੈਸਟੀਗੇਟ ਜਿਹੜੇ ਉੱਥੇ ਉਹ ਕਰਨ, ਉੱਥੇ ਹਾਲ ਹੀ ਜਿਹੜੇ ਇੱਦਾਂ ਦੇ ਬਣੇ ਪਏ ਨੇ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਹਾਂ, ਟੈਨੇਸੀ ਤੋਂ ਜਿਹੜੀ ਇਹ ਖਬਰ ਆ ਰਹੀ ਹੈ। ਟੈਨੇਸੀ ਦੀ ਇੱਕ ਔਰਤ ਨੂੰ ਹਿਰਾਸਤ ਦੇ ਵਿੱਚ ਜਿਹੜਾ ਲਿਆ ਗਿਆ ਜਦ ਉਸ ਦੇ ਦੁਆਰਾ ਹਿੱਟ ਐਂਡ ਰਨ ਜਿਹੜਾ ਇੱਕ ਕੇਸ ਹੋਇਆ, ਜਿਸ ਦੇ ਵਿੱਚ ਇੱਕ ਜਿਹੜਾ ਕੌਪ ਆ ਉਸ ਦੀ ਜਿਹੜੀ ਉੱਥੇ ਮੌਤ ਹੋ ਗਈ ਸੀ। ਚਟਾਨੂਗਾ ਪੁਲਿਸ ਦਾ ਜਿਹੜਾ ਬੰਦਾ ਆ, ਜਿਹੜਾ ਪੁਲਿਸ ਆਫਿਸਰ ਸੀਗਾ, ਉਸ ਦੀ ਜਿਹੜੀ ਉਹ ਮੌਤ ਹੋਈ ਸੀ। ਉਹਨਾਂ ਦੇ ਦੁਆਰਾ ਬਾਅਦ 'ਚ ਮੈਨ ਹੰਟ ਜਿਹੜੀ ਹੈ ਇਸ ਦੇ ਪ੍ਰਤੀ ਜਾਰੀ ਕੀਤੀ ਗਈ ਅਤੇ ਉਸ ਤੋਂ ਕੁਛ ਚਿਰਾਂ ਬਾਅਦ ਦੇ ਵਿੱਚ ਜੈਨਟ ਅਲੇਨ ਹਿੰਡਜ਼ ਨਾਂ ਦੀ ਇਸ ਬੀਬੀ ਨੇ ਆਪਣੇ ਆਪ ਨੂੰ ਪੁਲਿਸ ਡਿਪਾਰਟਮੈਂਟ ਦੇ ਹਵਾਲੇ ਜਿਹੜਾ ਹੈ ਉਹ ਕਰ ਦਿੱਤਾ ਅਤੇ ਉਸ ਨੂੰ ਹੁਣ ਗ੍ਰਿਫਤਾਰ ਕੀਤਾ ਗਿਆ। 38 ਸਾਲਾਂ ਦਾ ਨਿਕਲਸ ਗੈਲਿੰਜਰ ਨਾਂ ਦਾ ਇਹ ਪੁਲਿਸ ਆਫਿਸਰ, ਉਸ ਦੀ ਜਿਹੜੀ ਉਹ ਮੌਤ ਹੋ ਗਈ ਸੀ। ਕਹਿੰਦੇ ਔਨ ਕਾਲ ਜਿਹੜਾ ਉਹ ਸੀਗਾ ਫੀਲਡ ਟ੍ਰੇਨਿੰਗ ਆਫਿਸਰ ਸੀਗਾ ਅਜੇ, ਅਤੇ ਉਸ ਦੇ ਵਿੱਚ ਜਿਹੜੀ ਇਹ ਗੱਡੀ ਆ ਇਸ ਬੀਬੀ ਨੇ ਮਾਰ ਦਿੱਤੀ ਅਤੇ ਬਾਅਦ ਦੇ ਵਿੱਚ ਉੱਥੋਂ ਉਹ ਦੌੜ ਗਈ ਅਤੇ ਹੋਂਡਾ CRV ਦੇ ਫਰੰਟ ਐਂਡ ਜਿਹੜਾ ਉਸ ਨੇ ਉਸ ਪੁਲਿਸ ਅਫਸਰ ਦੇ ਮਾਰਿਆ ਸੀਗਾ ਜੀ। ਤੇ ਅਗਲੀ ਖਬਰ ਵੱਲ ਚਲੀਏ, ਜੇ ਕੈਨੇਡਾ ਤੋਂ ਆਪਣੇ ਗੁਆਂਢੀ ਮੁਲਕ ਤੇ ਦੇਖੀਏ, ਅੱਜ ਕੈਨੇਡਾ ਦੇ ਵਿੱਚ ਜਿਹੜਾ ਬਰਨਵੀ ਏਰੀਆ ਹੈਗਾ ਬ੍ਰਿਟਿਸ਼ ਕੋਲੰਬੀਆ 'ਚ, ਉੱਥੇ ਇਲੈਕਸ਼ਨ ਹੋਣ ਜਾ ਰਹੀ ਹੈ ਮੈਂਬਰ ਪਾਰਲੀਮੈਂਟ ਦੀ, ਜਿਹਦੇ ਵਿੱਚ ਇੱਕ ਨਿਊ ਡੈਮੋਕ੍ਰੈਟਿਕ ਪਾਰਟੀ ਜਿਹੜੀ ਹੈਗੀ ਆ ਉਹਨਾਂ ਦੇ ਲੀਡਰ ਜਗਮੀਤ ਸਿੰਘ ਵੀ ਕੈਂਡੀਡੇਟ ਹੈਗੇ ਆ। ਕਹਿੰਦੇ ਵੀ ਉਹਨਾਂ ਦੀ ਕਿਸਮਤ ਇਸ ਇਲੈਕਸ਼ਨ 'ਤੇ ਡਿਪੈਂਡ ਕਰਦੀ ਹੈਗੀ ਆ, ਕਿਉਂਕਿ ਜੇ ਉਹ ਜਿੱਤ ਜਾਂਦੇ ਆ ਤਾਂ ਆਪਣੀ ਪਾਰਟੀ ਨੂੰ ਸਟਰੋਂਗ ਕਰਨ ਦੇ ਵਿੱਚ ਕਾਮਯਾਬ ਹੋਣਗੇ, ਕਿਉਂਕਿ ਫਿਰ ਉਹ ਫੈਡਰਲ ਲੈਵਲ ਦੇ ਉੱਤੇ ਜਿਹੜੇ ਇਸ਼ੂਜ਼ ਆ ਉਹਨਾਂ ਨੂੰ ਉਠਾ ਸਕਦੇ ਹੈਗੇ ਆ। ਪਰ ਉਹਨਾਂ ਲਈ ਇਹ ਇੱਕ ਜਿਹੜੀ ਸੀਟ ਆ ਜਿੱਤਣੀ ਔਖੀ ਵੀ ਕਾਫੀ ਆ, ਕਿਉਂਕਿ ਆਪ ਉਹ ਖੁਦ ਟੋਰਾਂਟੋ ਵਾਲੀ ਸਾਈਡ ਤੋਂ ਹੈਗੇ, ਓਨਟਾਰੀਓ ਤੋਂ ਆ, ਅਤੇ ਇੱਥੇ ਆ ਕੇ ਜਿਹੜੀ ਉਹ ਇਲੈਕਸ਼ਨ ਲੜ ਰਹੇ ਹੈਗੇ ਆ। ਪਰ ਨਿਊ ਡੈਮੋਕ੍ਰੈਟਿਕ ਪਾਰਟੀ ਪੂਰੇ ਜ਼ੋਰ ਸ਼ੋਰ ਦੇ ਨਾਲ ਉਹਨਾਂ ਦੀ ਇਲੈਕਸ਼ਨ ਦੇ ਵਿੱਚ ਲੱਗੀ ਹੋਈ ਆ। ਪਰ ਓਵਰਆਲ ਜੇ ਕਹਿੰਦੇ ਕੈਨੇਡਾ 'ਚ ਦੇਖਿਆ ਜਾਵੇ, ਜਿਹੜੇ ਕੰਜ਼ਰਵੇਟਿਵਸ ਆ ਉਹ ਕਾਫੀ ਜ਼ੋਰ ਫੜਦੇ ਜਾ ਰਹੇ ਹੈਗੇ ਆ, ਕਿਉਂਕਿ ਪਿਛਲੇ ਦਿਨਾਂ 'ਚ ਤੁਸੀਂ ਦੇਖਿਆ ਹੀ ਹੋਊਗਾ ਵੀ ਕਿਸ ਤਰ੍ਹਾਂ ਜਿਹੜੇ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਆ, ਉਹਨਾਂ ਦੇ ਉੱਤੇ ਇੱਕ ਬਰਾਈਵਰੀ ਦੇ ਚਾਰਜ ਲੱਗੇ ਸੀ ਵੀ ਉਹਨਾਂ ਦੇ ਸਮੇਂ ਦੇ ਦੌਰਾਨ ਇੱਕ ਕਿਸੇ ਨੇ ਕੰਪਨੀ ਨੂੰ ਪੈਸੇ ਦੇ ਕੇ ਜਿਹੜੇ ਉਹ ਕੰਟਰੈਕਟ ਸਾਈਨ ਕੀਤੇ ਸੀ। ਜੀ ਸੋ ਦੇਖਦੇ ਹਾਂ ਜਿਹੜਾ ਉੱਧਰ ਕੀ ਬਣਦਾ ਆ। ਅਤੇ ਬਹੁਤ ਸਾਰੇ ਜਿਹੜੇ ਵੱਖ-ਵੱਖ ਸਿਆਸੀ ਮਾਹਰਾਂ ਦੇ ਦੁਆਰਾ ਇਹ ਵੀ ਜਿਹੜਾ ਹਰਜੋਤ ਸਿੰਘ ਜੀ ਕਿਹਾ ਜਾ ਰਿਹਾ ਸੀ, ਕਿਤੇ ਨਾ ਕਿਤੇ ਇਹ ਜਗਮੀਤ ਸਿੰਘ ਦਾ ਇਹ ਫੈਸਲਾ ਜਿਹੜਾ ਗਲਤ ਵੀ ਹੋ ਸਕਦਾ ਵੀ ਇੰਨੀ ਦੂਰ ਆਪਣੇ ਘਰ ਤੋਂ ਜਿਹੜੇ ਇਲੈਕਸ਼ਨ ਜਿਹੜੇ ਲੜਨ ਦਾ, ਅਤੇ ਕਾਹਲੀ ਪਨ ਵੀ ਜਿਹੜਾ ਹੋ ਸਕਦਾ, ਕਿਉਂਕਿ ਦੇਖੋ ਇਹਨਾਂ ਨੂੰ NDP ਦਾ ਜਿਹੜਾ ਪ੍ਰਮੁੱਖ ਤਾਂ ਬਣਾਇਆ ਗਿਆ ਆ, ਇਹ ਉੱਥੇ ਇਲੈਕਸ਼ਨ ਦੇ ਵਿੱਚ ਨਾ ਜਿੱਤੇ ਨੇ ਅਤੇ ਫੈਡਰਲ ਜਿਹੜਾ ਚੈਂਬਰ ਦੇ ਵਿੱਚ ਜਿਹੜਾ ਉਹ ਜ਼ਰੂਰ ਪਹੁੰਚਣਾ ਚਾਹੁੰਦੇ ਨੇ, ਅਤੇ ਉਹਦੇ ਲਈ ਜਿਹੜੀ ਇਹਨਾਂ ਨੂੰ ਫੈਡਰਲ ਇਲੈਕਸ਼ਨ ਜਿਹੜੀ ਉਹ ਜਿੱਤਣੀ ਪੈਣੀ ਆ। ਅਤੇ ਪਰ ਦੂਜੀਆਂ ਇਲੈਕਸ਼ਨਾਂ ਵੀ ਜਿਹੜੀਆਂ ਹਰਜੋਤ ਸਿੰਘ ਜੀ ਬਹੁਤੀ ਦੂਰ ਨਹੀਂ ਆ, ਹੁਣ ਉੱਥੇ ਜਨਰਲ ਇਲੈਕਸ਼ਨ ਜਿਹੜੀਆਂ ਜਲਦ ਹੀ ਜਿਹੜੀਆਂ ਕੈਨੇਡਾ ਦੇ ਵਿੱਚ ਉਹ ਆਉਣ ਜਾ ਰਹੀਆਂ, ਅਤੇ ਜਦੋਂ ਤੁਸੀਂ ਦੱਸਿਆ ਹੀ ਆ ਵੀ ਇਹ ਸ਼ਾਇਦ ਇਹ ਟਰਾਈ ਕਰ ਰਹੇ ਹੋਣ ਵੀ ਹੁਣ ਜ਼ੋਰ ਲਾ ਲਓ ਤਾਂ ਜਿਹੜਾ ਸ਼ਾਇਦ ਆਪਾਂ ਉਹਦੇ ਵਿੱਚ ਉੱਥੇ ਰਹਿ ਜਾਈਏ। ਸੋ ਲੈਟਸ ਸੀ ਜਿਹੜਾ ਕੀ ਇਹਨਾਂ ਦੇ ਭਵਿੱਖ ਦੇ ਵਿੱਚ ਜਿਹੜਾ ਇਹ ਬਣਦਾ ਆ ਜੀ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਹਾਂ, ਰਾਸ਼ਟਰਪਤੀ ਟਰੰਪ ਨੇ OPEC ਨੂੰ ਕਿਹਾ ਵੀ ਭਾਈ ਤੁਹਾਡੇ ਤੇਲਾਂ ਦੀਆਂ ਕੀਮਤਾਂ ਬਹੁਤ ਜ਼ਿਆਦਾ ਆ, ਅਤੇ ਕਹਿੰਦੇ ਅੱਜ ਅਚਾਨਕ ਤੇਲਾਂ ਦੀ ਕੀਮਤ ਫਿਰ 3% ਜਿਹੜੀ ਨਾਲ ਦੇ ਨਾਲ ਉਹ ਡਿੱਗ ਪਈ। ਰਾਸ਼ਟਰਪਤੀ ਟਰੰਪ ਨੇ ਟਵੀਟ ਕਰਕੇ OPEC ਨੂੰ ਜਿਹੜਾ ਉਹ ਆਖਿਆ ਸੀਗਾ, ਅਤੇ ਦਸੰਬਰ ਤੋਂ ਜਿਹੜੇ ਸ਼ੁਰੂਆਤ ਦੇ ਵਿੱਚ ਇੱਕ ਵਾਰੀ ਜਦੋਂ ਉਹਨਾਂ ਨੇ ਇਹ OPEC ਦੇ ਬਾਰੇ ਜਿਹੜਾ ਉਹ ਟਵੀਟ ਕੀਤਾ ਸੀ, ਅਤੇ ਹੁਣ ਉਸ ਤੋਂ ਕਈ ਚਿਰ ਬਾਅਦ ਦੁਬਾਰਾ ਕੀਤਾ ਆ, ਅਤੇ ਫਿਰ ਇਸ ਦੇ ਕਰਕੇ ਤੇਲ ਦੀਆਂ ਕੀਮਤਾਂ ਜਿਹੜੀਆਂ ਉਹ ਹੁਣ ਘਟ ਗਈਆਂ। ਇਸ ਟਾਈਮ $60 ਪ੍ਰਤੀ ਬੈਰਲ ਤੋਂ ਵੀ ਘੱਟ, ਜਿਹੜੀਆਂ ਤਕਰੀਬਨ 57 ਤੋਂ ਘੱਟ ਕੇ ਜਿਹੜੀਆਂ 55 ਜਿਹੜੇ ਡਾਲਰ ਫੀ ਬੈਰਲ ਦੇ ਹਿਸਾਬ ਦੇ ਨਾਲ ਜਿਹੜੀਆਂ ਇਸ ਟਾਈਮ ਕੀਮਤਾਂ ਹੋ ਚੁੱਕੀਆਂ ਨੇ। ਅਗਲੀ ਖਬਰ ਜਿਹੜੀ ਆ ਸੋਲਾਨੋ ਕਾਉਂਟੀ ਫੇਅਰਫੀਲਡ ਤੋਂ ਆ ਰਹੀ ਆ। ਫੇਅਰਫੀਲਡ ਦੇ ਵਿੱਚ ਜਿਹੜਾ ਗੁਰੂ ਨਾਨਕ ਸਿੱਖ ਟੈਂਪਲ ਹੈਗਾ, ਉਹ ਕਹਿੰਦੇ ਪਈ ਫਰਵਰੀ 1999 ਦੇ ਵਿੱਚ ਪਰਮਿਟ ਲੈ ਕੇ ਸਥਾਪਿਤ ਕੀਤਾ ਗਿਆ ਸੀ। ਉਹ ਤੋਂ ਬਾਅਦ ਉੱਥੇ ਦੇ ਜਿਹੜੇ ਬੋਰਡ ਆਫ ਸੁਪਰਵਾਈਜ਼ਰਸ ਆ, ਉਹਨਾਂ ਨੇ ਮਾਰਚ 2001 'ਚ ਇੱਕ ਆਰਡਰ ਇਸ਼ੂ ਕਰ ਦਿੱਤਾ ਸੀ, ਜਿਹਦੇ ਵਿੱਚ ਉਹਨਾਂ ਨੇ ਕਿਹਾ ਸੀ ਵੀ ਜਿਹੜੀ
ਐਗਰੀਕਲਚਰ ਜ਼ੋਨਿੰਗ ਦੀ ਲੈਂਡ ਹੈਗੀ ਆ, ਉੱਥੇ ਕਿਸੇ ਤਰ੍ਹਾਂ ਦਾ ਵੀ ਕੋਈ ਚਰਚ ਜਾਂ ਰਿਲੀਜੀਅਸ ਪਲੇਸ ਨਹੀਂ ਬਣ ਸਕਦੀ ਵੀ ਸਾਡੀ ਕਾਉਂਟੀ ਦੇ ਵਿੱਚ ਐਗਰੀਕਲਚਰ ਲੈਂਡ ਜਿਹੜੀ ਘਟ ਰਹੀ ਹੈਗੀ ਆ। ਪਰ ਹੁਣ ਫਿਰ 1999 ਤੋਂ ਲੈ ਕੇ ਹੁਣ ਜਿਹੜਾ ਦੁਬਾਰਾ ਕੀ ਫਿਰ ਜਿਹੜਾ ਸਲਾਨੋ ਕਾਉਂਟੀ ਦਾ ਪਲਾਨਿੰਗ ਕਮਿਸ਼ਨ ਆ, ਉਹਨਾਂ ਨੇ ਹੁਣ ਰਿਕਮੈਂਡ ਕਰ ਦਿੱਤਾ ਆ ਵੀ ਇਹ ਜ਼ੋਨਿੰਗ ਜਿਹੜੀ ਆ ਉਹਨੂੰ ਚੇਂਜ ਕੀਤਾ ਜਾਵੇ ਅਤੇ ਗੁਰੂ ਨਾਨਕ ਸਿੱਖ ਟੈਂਪਲ ਜਿਹੜਾ ਉੱਥੇ ਹੈਗਾ ਆ ਉਹਨੂੰ ਜਿਹੜਾ ਆ ਐਕਸਪੈਂਡ ਕਰਨ ਦੀ ਜਿਹੜੀ ਆ ਪਰਮਿਸ਼ਨ ਦਿੱਤੀ ਜਾਵੇ। ਜੀ ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਆ, ਸਦਰਨ ਅਮਰੀਕਾ ਦਾ ਜਿਹੜਾ ਮੁਲਕ ਵੈਨੀਜ਼ੁਏਲਾ ਦੇ ਵਿੱਚ, ਉੱਥੇ ਵੀ ਇਸ ਟਾਈਮ ਹਾਲਾਤ ਕਾਫੀ ਜ਼ਿਆਦਾ ਗ੍ਰਿਮ ਜਿਹੜੇ ਬਣੇ ਪਏ ਆ, ਕੋਈ ਬਹੁਤੇ ਜਿਹੜੇ ਚੰਗੇ ਹਾਲਾਤ ਨਹੀਂ ਆ ਇਸ ਟਾਈਮ। ਕਹਿੰਦੇ ਆ ਉਪ ਰਾਸ਼ਟਰਪਤੀ ਮਾਈਕ ਪੈਂਸ ਉੱਥੋਂ ਦਾ ਜਿਹੜਾ ਇੰਟਰਿਮ ਪ੍ਰੈਜ਼ੀਡੈਂਟ ਆ, ਉਹਨਾਂ ਦੇ ਨਾਲ ਜਿਹੜੀ ਗੱਲਬਾਤ ਆ ਉਹ ਕਰ ਸਕਦੇ ਨੇ ਜਲਦ ਹੀ। ਉੱਥੇ ਜਿਹੜੇ ਉਪ ਰਾਸ਼ਟਰਪਤੀ ਮਾਈਕ ਪੈਂਸ ਉਸ ਪਾਸੇ ਵੱਲ ਨੂੰ ਕਹਿੰਦੇ ਉਹ ਜਾਣਗੇ, ਕਿਉਂਕਿ ਸਭ ਨੂੰ ਪਤਾ ਹੈ ਵੀ ਜਿਹੜਾ ਗੁਆਇਡੋ ਇਸ ਟਾਈਮ ਮੁਲਕ ਤੋਂ ਜਿਹੜਾ ਬਾਹਰ ਆ ਗਿਆ ਸੀਗਾ, ਅਤੇ ਤਾਂ ਜੋ ਜਿਹੜੇ ਰਾਹਤ ਸਮੱਗਰੀ ਮੈਡੀਸਨ ਦਵਾਈਆਂ ਵਗੈਰਾ ਆ ਉਹ ਮੁਲਕ ਦੇ ਵਿੱਚ ਵਾਪਸ ਲੈ ਕੇ ਜਾਣ। ਅਤੇ ਨਿਕੋਲਸ ਮਡੂਰੋ ਜਿਹੜਾ ਆ ਉਹ ਇਹਨਾਂ ਸਾਰੀਆਂ ਚੀਜ਼ਾਂ ਦੇ ਉੱਤੇ ਪਾਬੰਦੀਆਂ ਲਾਈ ਰੱਖਿਆ ਆ, ਉਹ ਉਸ ਨੇ ਜਿਹੜਾ ਉਹ ਬੈਨ ਕੀਤੀਆਂ ਹੋਈਆਂ ਵੀ ਮੁਲਕ ਦੇ ਵਿੱਚ ਇੱਦਾਂ ਦੀ ਕੋਈ ਚੀਜ਼ ਜਿਹੜੀ ਨਹੀਂ ਆਊਗੀ। ਉਹਦੇ ਕਹਿਣ ਮੁਤਾਬਕ ਕਹਿੰਦਾ ਵੀ ਅਮਰੀਕਾ ਸਿਰਫ ਇਹ ਦਵਾਈਆਂ ਅਤੇ ਜਿਹੜੀ ਰਾਹਤ ਸਮੱਗਰੀ ਦੇ ਕਰਕੇ ਦੇਖਣਾ ਚਾਹੁੰਦਾ ਆ, ਅਤੇ ਬਾਕੀ ਚੀਜ਼ਾਂ ਨੂੰ ਹੋਰ ਚੀਜ਼ਾਂ ਜਿਹੜਾ ਅਸਲਾ ਵਗੈਰਾ ਜਿਹੜਾ ਉਹ ਘੱਲ ਜਿਹੜਾ ਇੱਧਰ ਨੂੰ ਸਕਦਾ ਆ, ਅਤੇ ਇਹ ਸਾਡੀ ਜਿਹੜੀ ਗੱਲਬਾਤ ਦੇ ਵਿੱਚ ਜਿਹੜਾ ਉਹ ਅੜਚਨ ਜਿਹੜਾ ਉਹ ਡਾਹ ਸਕਦਾ ਆ। ਸੋ ਹੁਣ ਦੇਖਦੇ ਹਾਂ ਜਿਹੜਾ ਇੱਥੇ ਵੀ ਜਿਹੜਾ ਕੀ ਬਣੂਗਾ। ਆਲਰੇਡੀ ਲਗਾਤਾਰ ਜਿਹੜੇ ਪ੍ਰੋਟੈਸਟ ਆ ਉੱਧਰ ਜਿਹੜੇ ਹਰਜੋਤ ਸਿੰਘ ਜੀ ਚੱਲ ਰਹੇ ਨੇ, ਜਿਨ੍ਹਾਂ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਜਿਹੜੀ ਵੈਨੀਜ਼ੁਏਲਾ ਦੀ ਜਿਹੜੀ ਮਿਲਟਰੀ ਆ ਉਹਨਾਂ ਦੇ ਦੁਆਰਾ ਗੋਲੀਬਾਰੀ ਦੇ ਵਿੱਚ 2 ਪ੍ਰੋਟੈਸਟਰ ਵੀ ਜਿਹੜੇ ਉੱਥੇ ਮਾਰੇ ਗਏ ਸੀਗੇ। ਲੋਕ ਇਸ ਟਾਈਮ ਵੀ ਅਜੇ ਵੀ ਜਿਹੜੇ ਉਹ ਸੜਕਾਂ ਦੇ ਉੱਤੇ ਹੈਗੇ ਨੇ, ਅਤੇ ਸਮੱਸਿਆ ਜਿਹੜੀ ਆ ਉੱਥੇ ਕੋਈ ਕਿਸੇ ਪਾਸੇ ਅਜੇ ਨਿਪਟਾਰਾ ਹੁੰਦਾ ਜਿਹੜਾ ਉਸ ਦਾ ਨਜ਼ਰ ਨਹੀਂ ਆ ਰਿਹਾ ਇਸ ਟਾਈਮ। ਜਿਹੜੀ ਇੰਟਰਨੈਸ਼ਨਲ ਕਮਿਊਨਿਟੀ ਵੀ ਹਰਜੋਤ ਸਿੰਘ ਜੀ ਵੰਡੀ ਹੋਈ ਆ, ਕਈ ਜਿਹੜੇ ਅਜੇ ਵੀ ਮਡੂਰੋ ਦਾ ਜਿਹੜਾ ਉਹ ਸਾਥ ਦੇ ਰਹੇ, ਉਸ ਨੂੰ ਜਿਹੜਾ ਰਾਸ਼ਟਰਪਤੀ ਦੇ ਵਜੋਂ ਮਾਨਤਾ ਦਿੰਦੇ ਨੇ, ਅਤੇ ਕਈ ਜਾਣੇ ਜਿਹੜੇ ਓਪੋਜੀਸ਼ਨ ਪਾਰਟੀ ਦਾ ਜਿਹੜਾ ਲੀਡਰ ਆ ਉਹਨਾਂ ਦੁਆਰਾ ਨਿਯੁਕਤ ਕੀਤਾ ਗਿਆ ਗੁਆਇਡੋ ਆ, ਉਸ ਨੂੰ ਰਾਸ਼ਟਰਪਤੀ ਦੀ ਜਿਹੜੀ ਮਾਨਤਾ ਉਹ ਦੇ ਰਹੇ, ਜਿਨ੍ਹਾਂ ਵਿੱਚ ਅਮਰੀਕਾ ਅਤੇ ਯੂਰਪ ਦੇ ਹੋਰ ਕਈ ਨੇਸ਼ਨ ਵੀ ਆਉਂਦੇ ਨੇ। ਜੀ US ਅਤੇ ਚਾਈਨਾ ਦੇ ਵਿੱਚ ਜਿਹੜੀ ਟ੍ਰੇਡ ਦੇ ਨਾਲ ਲੈ ਕੇ ਗੱਲਬਾਤ ਚੱਲ ਰਹੀ ਆ, ਪਿੱਛੇ ਜਿਹੇ 2 ਦਿਨ ਪਹਿਲਾਂ ਸਲੋ ਵੀ ਹੋ ਗਈ ਸੀ, ਅਤੇ ਬਹੁਤ ਸਾਰੇ ਲੋਕਾਂ ਨੂੰ ਸ਼ੱਕ ਪੈ ਗਈ ਸੀ ਵੀ ਸ਼ਾਇਦ ਇਹ ਗੱਲਬਾਤ ਸਿਰੇ ਨਾ ਚੜ੍ਹੇ। ਪਰ ਅੱਜ ਸਵੇਰੇ ਜਿਹੜੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਇੱਕ ਟਵੀਟ ਕੀਤਾ ਆ ਵੀ ਜਿਹੜਾ ਮਾਰਚ ਇੱਕ ਡੈਡਲਾਈਨ ਸੀਗੀ, ਜਿਸ ਦੇ ਮੁਤਾਬਕ $200 ਬਿਲੀਅਨ ਦੇ ਜਿਹੜੇ ਚਾਈਨੀਜ਼ ਇੰਪੋਰਟਸ ਆ ਉਹਨਾਂ ਦੇ ਉੱਤੇ ਟ੍ਰੇਡ ਲੱਗਣਾ ਸੀ, ਉਸ ਨੂੰ ਐਕਸਟੈਂਡ ਕਰ ਦਿੱਤਾ ਗਿਆ ਆ। ਸੋ ਇਹਦੇ ਵਿੱਚ ਉਹਨਾਂ ਨੇ ਇਹ ਨਹੀਂ ਦੱਸਿਆ ਵੀ ਕਦੋਂ ਤੱਕ ਜਿਹੜਾ ਐਕਸਟੈਂਡ ਕੀਤਾ ਗਿਆ ਆ, ਪਰ ਇਹਦੇ ਨਾਲ ਜਿਹੜੀ ਸਟਾਕ ਮਾਰਕੀਟ ਆ ਉਹਨੂੰ ਕਾਫੀ ਜਿਹੜਾ ਅਸਰ ਪਿਆ। ਸੋ ਸਟਾਕ ਮਾਰਕੀਟ ਜਿਹੜੀ ਆ ਉਹ ਹਾਇਰ ਓਪਨ ਹੋਈ ਆ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੇ ਇਸ ਬਿਆਨਾਂ ਤੋਂ ਬਾਅਦ। ਜੀ ਬਿਲਕੁਲ। ਸੋ ਇਹ ਕਿਤੇ ਨਾ ਕਿਤੇ ਇਹ ਚੰਗੀ ਗੱਲ ਆ, ਅਤੇ ਜਿਹੜੇ ਵੀ ਦੋਨਾਂ ਮੁਲਕਾਂ ਦੇ ਵਿੱਚ ਟ੍ਰੇਡ ਨੂੰ ਲੈ ਕੇ ਜਿਹੜਾ ਸਮਝੌਤਾ ਹੈ ਕਿਸੇ ਪਾਸੇ ਵੱਲ ਨੂੰ ਬਣਿਆ। ਜਿਹੜੀਆਂ ਦੇਖੋ ਇਹ ਵਿਸ਼ਵ ਦੀਆਂ 2 ਸਭ ਤੋਂ ਵੱਡੀਆਂ ਇਕੋਨਮੀ ਨੇ, ਅਮਰੀਕਾ ਅਤੇ ਚਾਈਨਾ, ਅਤੇ ਜੇ ਆਪਸ ਦੇ ਵਿੱਚ ਇਹਨਾਂ ਦੀ ਲੜਾਈ ਰਹੇਗੀ ਤਾਂ ਬਾਕੀਆਂ ਦੇ ਉੱਤੇ ਅਤੇ ਇਹਨਾਂ ਦੇ ਉੱਤੇ ਤੇ ਅਸਰ ਜਿਹੜਾ ਉਹ ਹੁੰਦਾ ਹੀ ਆ। ਸਭ ਤੋਂ ਜ਼ਿਆਦਾ ਉਤਪਾਦ ਚਾਈਨਾ ਜਿਹੜਾ ਆ ਕਿਤੇ ਨਾ ਕਿਤੇ ਅਮਰੀਕਾ ਦੇ ਵਿੱਚ ਉਹ ਘੱਲਦਾ ਆ, ਅਤੇ ਜੇ ਉਹਨਾਂ 'ਤੇ ਲਗਾਤਾਰ ਟੈਰਿਫ ਵੱਧਦੇ ਜਾਣਗੇ ਅਤੇ ਉੱਥੇ ਵਿਕਰੀ ਜਿਹੜੀ ਇੱਥੇ ਅਮਰੀਕਾ 'ਚ ਉਹਨਾਂ ਦੀ ਘਟੂਗੀ, ਅਤੇ ਵਾਪਸ ਜਿਹੜਾ ਪਿੱਛੇ ਉੱਥੇ ਉਹਨਾਂ ਦੇ ਉੱਤੇ ਕਾਫੀ ਵੱਡਾ ਜਿਹੜਾ ਅਸਰ ਪਊਗਾ। ਅਤੇ ਹੁਣ ਇਹ ਵੀ ਹਰਜੋਤ ਸਿੰਘ ਜੀ ਦੇਖਣ ਵਾਲੀ ਗੱਲ ਰਹੂਗੀ ਵੀ ਇਹਨਾਂ ਟ੍ਰੇਡ ਟਾਕਸ ਦੇ ਵਿੱਚ ਕੀ ਹਵਾਈ ਵਾਲੀ ਜਿਹੜੀ ਵਾਵਈ ਜਿਹੜੀ ਕੰਪਨੀ ਆ ਉਸ ਦੇ ਉੱਤੇ ਵੀ ਕੋਈ ਗੱਲਬਾਤ ਉਹ ਸਾਹਮਣੇ ਆਉਂਦੀ ਆ, ਵੀ ਜਾਂ ਫਿਰ ਉਹ ਵੈਸੇ ਹੀ ਉਹ ਜਿੰਗਪਿੰਗ ਨੂੰ ਕਹਿਣਗੇ ਵੀ ਭਾਈ ਇਹਨਾਂ ਉੱਤੇ ਕਿਤੇ ਨਾ ਕਿਤੇ ਥੋੜ੍ਹੀ ਆ ਉਹ ਰੋਕਥਾਮ ਲਾ ਕੇ ਰੱਖੋ, ਇਹ ਜ਼ਿਆਦਾ ਹੀ ਜਿਹੜਾ ਕੰਮ ਆ ਉਹ ਜਿਹੜਾ ਖਿੱਚੀ ਜਾਂਦੇ ਆ। ਸੋ ਲੈਟਸ ਸੀ ਜਿਹੜਾ ਇਸ ਦੇ ਵਿੱਚ ਜਿਹੜਾ ਕੀ ਬਣਦਾ, ਅਤੇ ਜਲਦ ਹੀ ਹੋ ਸਕਦਾ ਵੀਅਤਨਾਮ ਸਮਿਟ ਤੋਂ ਬਾਅਦ ਦੇ ਵਿੱਚ ਜਿਹੜਾ ਆ ਉਹ ਚਾਈਨਾ ਦੇ ਵਿੱਚ ਜਾਂ ਅਮਰੀਕਾ ਦੇ ਵਿੱਚ ਜਿਹੜੀ ਸਮਿਟ ਹੋ ਸਕਦੀ ਆ। ਇੱਕ ਰਿਪੋਰਟਾਂ ਆ ਰਹੀਆਂ ਸੀ ਵੀ ਰਾਸ਼ਟਰਪਤੀ ਟਰੰਪ ਦੇ ਫਲੋਰੀਡਾ ਦੇ ਜਿਹੜਾ ਮਾਰ-ਆ-ਲਾਗੋ ਆ ਰਿਜ਼ੋਰਟ ਦੇ ਵਿੱਚ ਚਾਈਨਾ ਦੇ ਜੀ ਜਿੰਗਪਿੰਗ ਆ, ਉਹਨਾਂ ਨੂੰ ਉੱਥੇ ਜਿਹੜਾ ਸੱਦਿਆ ਜਾ ਸਕਦਾ ਹੈ, ਅਤੇ ਉੱਥੇ ਇਸ ਸਮਝੌਤੇ ਦੇ ਉੱਤੇ ਇਕਰਾਰ ਕਰਨਗੇ। ਜੀ ਅਗਲੀ ਖਬਰ ਜਿਹੜੀ ਆ, ਤਾਲਿਬਾਨ ਜਿਹੜਾ ਆ ਉਹਨਾਂ ਨੇ ਆਪਣਾ ਇੱਕ ਡਿਪਟੀ ਲੀਡਰ ਆ ਉਹ ਕਤਰ ਜਿਹੜੀ ਕੰਟਰੀ ਆ ਉਹਦੇ ਸ਼ਹਿਰ ਦੋਹਾ ਦੇ ਵਿੱਚ ਉਹਨੂੰ ਭੇਜਿਆ ਹੈਗਾ ਆਪਣੀ ਟੀਮ ਦੇ ਨਾਲ, ਜੋ ਕਿ USA ਦੇ ਨਾਲ ਪੀਸ ਬਾਰੇ ਜਿਹੜੀ ਸ਼ਾਂਤੀ ਬਾਰੇ ਗੱਲਬਾਤ ਕਰੇਗਾ। 2001 ਤੋਂ ਲੈ ਕੇ ਹੁਣ ਤੱਕ 2300 ਦੇ ਕਰੀਬ ਜਿਹੜੇ ਫੌਜੀ ਆ ਅਮਰੀਕਨ ਉਹ
ਉਹ ਮਾਰੇ ਜਾ ਚੁੱਕੇ ਆ। ਹਜ਼ਾਰਾਂ ਦੀ ਗਿਣਤੀ 'ਚ ਅਫਗਾਨੀ ਜਿਹੜੇ ਆ ਉਹ ਮਾਰੇ ਗਏ ਆ। 14,000 ਦੇ ਕਰੀਬ ਫੌਜੀ ਹਜੇ ਵੀ ਜਿਹੜੇ ਆ ਅਫਗਾਨਿਸਤਾਨ ਦੇ ਵਿੱਚ ਹੈਗੇ ਆ। ਪਰ ਕਹਿੰਦੇ 9/11 ਤੋਂ ਬਾਅਦ ਇਸ ਟਾਈਮ ਜੇ ਹੁਣ ਤੱਕ ਗਿਣਿਆ ਜਾਵੇ ਤੇ ਤਾਲੀਬਾਨ ਵਾਲੇ ਉਹ ਜ਼ਿਆਦਾ ਲੈਂਡ ਨੂੰ ਕੰਟਰੋਲ ਕਰਦੇ ਆ ਜਿਹੜੀ ਮੌਜੂਦਾ ਗਵਰਨਮੈਂਟ ਉਹਦੇ ਨਾਲੋਂ। ਸੋ ਅਲਟੀਮੇਟਲੀ ਜਿਹੜੇ US ਦੇ ਕਮਾਂਡਰ ਆ ਉਹ ਇੱਕ ਤਰ੍ਹਾਂ ਨਾਲ ਇਹ ਕਹਿ ਰਹੇ ਆ ਵੀ ਇਹ ਜਿਹੜਾ ਆ ਕਨਫਲਿਕਟ ਆ ਹੁਣ ਇੱਕ ਤਰ੍ਹਾਂ ਨਾਲ ਸਟੇਲਮੇਟ ਆ, ਵੀ ਇੱਕ ਤਰ੍ਹਾਂ ਨਾਲ ਖੜਿਆ ਹੋਇਆ ਹੈਗਾ ਆ। ਸੋ ਆਪਾਂ ਗੱਲਬਾਤ ਕਰਕੇ ਜਿਹੜਾ ਆ ਇੱਥੋਂ ਬਾਹਰ ਜਾਣਾ ਚਾਹੁੰਦੇ ਆ। ਪ੍ਰੈਜ਼ੀਡੈਂਟ ਡੋਨਲਡ ਟਰੰਪ ਪਹਿਲਾਂ ਵੀ ਬਹੁਤ ਵਾਰ ਕਹਿ ਚੁੱਕੇ ਆ ਵੀ ਅਸੀਂ ਅਫਗਾਨਿਸਤਾਨ ਤੋਂ ਵੀ ਬਾਹਰ ਜਿਹੜਾ ਆਉਣਾ ਚਾਹੁੰਦੇ ਆ। ਜਿਹੜੀ ਲੋਕਲ ਉੱਥੇ ਦੇ ਲੋਕ ਹੈਗੇ ਆ ਉਹੀ ਆਪਣੇ ਮੁਲਕ ਨੂੰ ਕੰਟਰੋਲ ਕਰਨ। ਜੀ ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਦੇ ਉੱਤੇ ਨਜ਼ਰ ਮਾਰਦੇ, ਨਾਈਜੀਰੀਆ ਤੋਂ ਆ ਰਹੀ ਹੈ। ਸਭ ਨੂੰ ਯਾਦ ਆ ਪਿਛਲੇ ਹਫ਼ਤੇ ਜਦੋਂ ਨਾਈਜੀਰੀਆ ਦੇ ਵਿੱਚ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਰੱਖੀਆਂ ਗਈਆਂ ਸੀ ਤਾਂ ਤੜਕੇ 2 ਵਜੇ ਉੱਥੋਂ ਦੇ ਇਲੈਕਸ਼ਨ ਕਮਿਸ਼ਨ ਨੇ ਕਿਹਾ ਸੀਗਾ ਵੀ ਨਹੀਂ ਅਗਲੇ ਹਫ਼ਤੇ ਜਿਹੜੀ ਅਸੀਂ ਪੋਸਟਪੋਨ ਜਿਹੜੀਆਂ ਕਰ ਰਹੇ ਸੀ। ਤਾਂ ਲੋਕ ਇਹੀ ਕਹਿ ਰਹੇ ਸੀ ਕਿ ਵੀ ਕਿਤੇ ਨਾ ਕਿਤੇ ਮੌਜੂਦਾ ਜਿਹੜੇ ਹੈਗੇ ਉਹਨਾਂ ਨੂੰ ਇਹੀ ਡਰ ਸੀਗਾ ਵੀ ਉਹ ਇਲੈਕਸ਼ਨਾਂ ਹਾਰ ਜਾਣਗੇ। ਅਤੇ ਹੁਣ ਜਿਹੜਾ ਉੱਥੇ ਇਲੈਕਸ਼ਨਾਂ ਜਿਹੜੀਆਂ ਆ ਉਹ ਹੋ ਹਟੀਆਂ ਨੇ ਅਤੇ ਕਹਿੰਦੇ ਹੁਣ ਤੱਕ ਦੇ ਉੱਥੋਂ ਦੇ ਮੁਲਕ ਦੇ ਇਤਿਹਾਸ ਦੇ ਵਿੱਚ ਸਭ ਤੋਂ ਕਲੋਜ਼ੈਸਟ ਰਨ ਜਿਹੜੀਆਂ ਇਲੈਕਸ਼ਨਾਂ ਉੱਥੇ ਹੋਈਆਂ ਨੇ। ਅਤੇ ਇਹਦੇ ਵਿੱਚ ਇਹ ਵੱਖ-ਵੱਖ NGOs ਜਿਹੜੇ ਇਹਨਾਂ ਇਲੈਕਸ਼ਨਾਂ ਉੱਤੇ ਨਜ਼ਰ ਬਣਾ ਕੇ ਰੱਖੀਆਂ, ਉਹਨਾਂ ਨੇ ਕਿਹਾ ਵੀ 27 ਜਾਣਿਆਂ ਦੀ ਇਹਨਾਂ ਇਲੈਕਸ਼ਨ ਦੇ ਵਿੱਚ ਹੋਈ ਹਿੰਸਾ ਦੇ ਕਰਕੇ ਮਾਰੇ ਜਾਣ ਦੀਆਂ ਰਿਪੋਰਟਾਂ ਜਿਹੜੀਆਂ ਆ ਰਹੀਆਂ। ਅਤੇ ਕਹਿੰਦੇ ਕਈਆਂ ਦਾ ਇਹ ਅਨੁਮਾਨ ਆ ਵੀ 35 ਜਿਹੜੀਆਂ ਆ ਮੌਤਾਂ ਵੀ ਹੋ ਸਕਦੀਆਂ ਹੋਣ। ਕਹਿੰਦੇ ਇਲੈਕਸ਼ਨਾਂ ਤੋਂ ਪਹਿਲਾਂ ਇਹੀ ਜਿਹੜੀਆਂ ਏਜੰਸੀਆਂ ਦੇ ਦੁਆਰਾ ਇਹ ਦੱਸਿਆ ਗਿਆ ਵੀ ਤਕਰੀਬਨ 250 ਜਿਹੜੀਆਂ ਮੌਤਾਂ ਆ ਇਹ ਇਲੈਕਸ਼ਨ ਰਿਲੇਟਿਡ ਜਿਹੜੀਆਂ ਉਹ ਹੋਈਆਂ ਨੇ। ਸੋ ਕਾਫੀ ਜ਼ਿਆਦਾ ਜਿਹੜਾ ਆ ਇਸ ਟਾਈਮ ਜਿਹੜੀ ਸਮੱਸਿਆ ਕਿਤੇ ਨਾ ਕਿਤੇ ਨਾਈਜੀਰੀਆ ਦੇ ਵਿੱਚ ਆਈ ਆ। ਨਾਈਜੀਰੀਆ ਦਾ ਜਿਹੜਾ ਮੌਜੂਦਾ ਜਿਹੜਾ ਉੱਥੋਂ ਦਾ ਸੀਗਾ ਪ੍ਰਧਾਨ ਕਹਿ ਲਓ ਰਾਸ਼ਟਰਪਤੀ ਆ, ਉਹ ਕਿਤੇ ਨਾ ਕਿਤੇ ਫੌਜ ਦੇ ਵਿੱਚੋਂ ਆਇਆ ਆ ਅਤੇ ਉਹ ਕਰਪਸ਼ਨ ਦੇ ਕਾਫੀ ਖਿਲਾਫ ਸੀਗਾ। ਅਤੇ ਪਰ ਕਹਿੰਦੇ ਉੱਥੋਂ ਦੀ ਜਿਹੜੀ ਬਿਊਰੋਕ੍ਰੇਸੀ ਆ ਉਹ ਉਹੀ ਆ, ਉਹ ਬਿਊਰੋਕ੍ਰੇਸੀ ਦਾ ਉਹੀ ਹਾਲ ਆ ਜਿਹੜੀ ਇੰਡੀਆ ਵਾਲੀ ਦਾ ਹਾਲ ਆ। ਉਹ ਚਾਹੁੰਦੀ ਨਹੀਂ ਆ ਵੀ ਕਰਪਸ਼ਨ ਕਿਸੇ ਪਾਸੇ, ਭ੍ਰਿਸ਼ਟਾਚਾਰ ਕਿਸੇ ਪਾਸੇ ਖਤਮ ਹੋਵੇ, ਕਿਉਂਕਿ ਉਹਨਾਂ ਨੂੰ ਜਿਹੜਾ ਵਾਧੂ ਦੇ ਜਿਹੜੇ ਬਣਦੇ ਨੇ ਪੈਸੇ ਅਤੇ ਉਹ ਆਉਣ ਜਿਹੜੇ ਕਿਤੇ ਨਾ ਕਿਤੇ ਬੰਦ ਹੋ ਸਕਦੇ ਆ। ਅਤੇ ਪਰ ਇਸੇ ਹੀ ਕਹਿ ਲਓ ਵੀ ਸਖਤੀ ਦਾ ਵੀ ਜਿਹੜੇ ਆ ਉਹ ਲੋਕ ਤਾਂ ਚਾਹੇ ਉਸ ਦਾ ਸਾਥ ਦੇਣ, ਪਰ ਬਿਊਰੋਕ੍ਰੇਸੀ ਅਤੇ ਬਾਕੀ ਵਾਲੇ ਜਾਣੇ ਆ ਉਸ ਦੇ ਖਿਲਾਫ ਹੋਏ ਨੇ। ਜੀ ਸੋ ਸਾਡਾ ਸਮਾਂ ਵੀ ਰਾਜਕਰਮਵੀਰ ਸਿੰਘ ਸਮਾਪਤ ਆ। ਇੱਥੇ ਆਪਾਂ ਇਜਾਜ਼ਤ ਲੈਂਦੇ ਹਾਂ। ਅਤੇ ਇਜਾਜ਼ਤ ਲੈਣ ਤੋਂ ਪਹਿਲਾਂ ਇੱਕ ਜਿਹੜੀ ਖਬਰ ਹੋਰ ਹਰਜੋਤ ਸਿੰਘ ਜੀ ਬੰਗਲਾਦੇਸ਼ ਤੋਂ ਜਿਹੜੀ ਆ ਰਹੀ ਹੈ। ਕਹਿੰਦੇ ਉੱਥੇ ਬੰਗਲਾਦੇਸ਼ ਦਾ ਇੱਕ ਜਿਹੜਾ ਬੰਦਾ ਆ ਉਸਨੇ ਢਾਕਾ ਤੋਂ ਇੱਕ ਜਿਹੜਾ ਜਹਾਜ਼ ਉਸ ਨੂੰ ਅਗਵਾ ਕਰਨ ਦੀ ਜਿਹੜੀ ਆ ਉਹ ਕੋਸ਼ਿਸ਼ ਕੀਤੀ ਸੀ। ਆਈ ਥਿੰਕ ਜਿਹੜਾ ਦੁਬਈ ਨੂੰ ਜਾ ਰਿਹਾ ਸੀਗਾ ਇਹ ਜਹਾਜ਼। 25 ਸਾਲਾਂ ਦਾ ਇਹ ਜਿਹੜਾ ਬੰਦਾ ਸੀਗਾ ਉਹ ਅਚਾਨਕ ਕਹਿੰਦੇ ਆ ਕਾਕਪਿਟ ਦੇ ਵਿੱਚ ਜਿਹੜਾ ਉਹ ਵੜ ਗਿਆ ਅਤੇ ਉਸ ਦੇ ਕੋਲ ਉਸ ਟਾਈਮ ਦੇ ਉੱਤੇ ਨਕਲੀ ਬੰਦੂਕ ਟੋਏ ਗਨ ਜਿਹੜੀ ਉਹ ਸੀਗੀ। ਜਦ ਜਹਾਜ਼ ਨੇ ਅਚਾਨਕ ਜਿਹੜਾ ਲੈਂਡ ਕੀਤਾ, ਐਮਰਜੈਂਸੀ ਲੈਂਡ ਕੀਤਾ, ਅਤੇ ਉਸ ਜਿਹੜਾ ਹਾਈਜੈਕਰ ਸੀ ਉਹ 25 ਸਾਲਾਂ ਦਾ ਜਿਹੜਾ ਉਹ ਬੰਦਾ ਸੀ, ਲੈਂਡ ਕਰਦਿਆਂ ਹੀ ਪੁਲਿਸ ਦੇ ਦੁਆਰਾ ਉਸਨੂੰ ਗੋਲੀਆਂ ਦੇ ਨਾਲ ਜਿਹੜਾ ਉਹ ਹੱਤਿਆ ਉਸਨੂੰ ਮਾਰ ਦਿੱਤਾ ਗਿਆ। 148 ਪੈਸੰਜਰ ਅਤੇ ਕਰੂ ਮੈਂਬਰਸ ਜਿਹੜੇ ਆ ਉਸ ਬਰਮਨ 에ਅਰਲਾਈਨ ਫਲਾਈਟ BG147 ਦੇ ਉੱਤੇ ਸਵਾਰ ਸੀਗੇ, ਜਿਸ ਨੂੰ ਇਸ ਬੰਦੇ ਨੇ ਅਗਵਾ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਸੀ। ਇਸ ਟਾਈਮ ਜਾਂਚ ਜਿਹੜੀ ਉਹ ਚੱਲ ਰਹੀ ਆ ਕਿਉਂ ਇਸ ਨੇ ਕਰਨ ਦੀ ਕੋਸ਼ਿਸ਼ ਕੀਤੀ ਅਤੇ ਕੀ ਇਸ ਦਾ ਪਿੱਛੇ ਉਹਦਾ ਕਾਰਨ ਸੀਗਾ। ਜੀ ਤੇ ਤੋਂ ਹੀ ਇਜਾਜ਼ਤ ਲੈਂਦੇ ਆਪਾਂ ਸਰੋਤਿਆਂ ਤੋਂ। ਮੇਰੇ ਹਰਜੋਤ ਸਿੰਘ ਖਾਲਸਾ ਵੱਲੋਂ, ਮੇਰੇ ਰਾਜਕਰਮਵੀਰ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਨਿੱਘੀ ਜੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਕੋਸਟ ਹੰਡਾਈ ਟ੍ਰੇਲਰ ਡੀਲਰਸ਼ਿਪ ਹੁਣ ਫ੍ਰੈਜ਼ਨੋ ਦੇ ਵਿੱਚ ਨਵੀਂ ਲੋਕੇਸ਼ਨ ਖੋਲ ਚੁੱਕੇ